ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵੰਤ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰ ਰਿਹਾ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦਾ ਫੋਨ ਨੰਬਰ 4082722500। ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਮੈਡੀਕਲ ਐਪਲੀਕੇਸ਼ਨਾਂ ਵੀ ਭਰ ਰਹੇ ਨੇ ਜੀ। ਗੁਰਦੀਪ ਸਿੰਘ ਪਿਰਤੀ, ਕਲੋਬਸ, ਸਤਨਾਮ ਸਿੰਘ ਸ਼ੇਰਗਿੱਲ, ਸਲਮਾ, ਬਹਾਦਰ ਸਿੰਘ ਗਿੱਲ ਫੌਲਰ, ਸੁਖਵਿੰਦਰ ਸਿੰਘ, ਜਸਵੀਰ ਕੌਰ ਫਰੀਮਾਂਟ, ਗੁਰਦਾਵਰ ਸਿੰਘ, ਮਨਜੀਤ ਕੌਰ ਜੁਬਾ ਸਿਟੀ, ਸਰਬਜੀਤ ਸਿੰਘ ਚੋਕੜ ਟਰਲਿਕ, ਅਵਤਾਰ ਸਿੰਘ, ਰਣਜੀਤ ਕੌਰ ਸਿੱਧੂ ਬੇਕਰਸਫੀਲਡ। ਸ਼ਿਕਾਗੋ ਪੀਜ਼ਾ ਵਿਦ ਟਵਿਸਟ, ਜੋ ਹਰ ਇੱਕ ਤਰ੍ਹਾਂ ਦਾ ਪੀਜ਼ਾ ਬਣਾਉਂਦੇ ਨੇ। ਪੀਜ਼ਾ ਆਰਡਰ ਕਰਨ ਲਈ ਵਿਜ਼ਿਟ ਕਰ ਸਕਦੇ ਹੋ www.chicagopizzatwist.com। 15% ਆਫ ਲੈਣ ਲਈ ਕੋਡ ਵਰਤ ਸਕਦੇ ਹੋ 1313। ਬਹੁਤ ਬਹੁਤ ਧੰਨਵਾਦ ਕਰਦੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂ ਤੇ ਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜੇਲ੍ਹ ਦੀ, ਸੱਜਣ ਕੁਮਾਰ ਦੀ। ਸੱਜਣ ਕੁਮਾਰ ਨੂੰ ਸਿੱਖ ਕੈਦੀਆਂ ਤੋਂ ਦੂਰ ਰੱਖਿਆ ਜਾਵੇਗਾ। ਬਿਲਕੁਲ ਜੀ। 1984 ਦੇ ਸਿੱਖ ਕਤਲੇਆਮ ਦੇ ਵਿੱਚ ਕਹਿ ਲਓ ਕਿ ਇੱਕ ਵੱਡੀ ਮੱਛੀ ਦਾ ਫਸਣਾ ਇਹ 2018 ਦੀਆਂ ਅਹਿਮ ਘਟਨਾਵਾਂ ਦੇ ਵਿੱਚੋਂ ਇੱਕ ਜਿਹੜਾ ਜੀ ਉਹ ਰਿਹਾ, ਕਿਉਂਕਿ ਕੜਕੜਡੁਮਾ ਅਦਾਲਤ ਜਿਹਨੇ ਕਿ ਸੱਜਣ ਕੁਮਾਰ ਨੂੰ ਉਮਰ ਕੈਦ ਜਿਹੜੀ ਜੀ ਉਹ ਦਿੱਤੀ ਸੀਗੀ, ਉਹਨੇ ਐਪਲੀਕੇਸ਼ਨ ਤਾਂ ਪਾਈ ਕਿ ਕੁਝ ਦਿਨ ਅੱਗੇ ਕੀਤਾ ਜਾਵੇ, ਪਰ ਇਹ ਸੰਭਵ ਨਹੀਂ ਹੋ ਸਕਿਆ। ਉਹਨੇ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਹੈ ਜੀ ਉਹ ਅਪਰੋਚ ਲਾਈ ਹੈ, ਪਰ ਸੁਪਰੀਮ ਕੋਰਟ ਦੇ ਵਿੱਚ ਇਹ ਹੈ ਜੀ ਕਿ ਜਦੋਂ ਸੁਣਵਾਈ ਹੋਊਗੀ ਉਦੋਂ ਦੇਖਿਆ ਜਾਊਗਾ ਤੇ ਉਹਨੂੰ ਜੇਲ੍ਹ ਤਾਂ ਜਿਹੜਾ ਉਹ ਜਾਣਾ ਪੈਣਾ ਸੀਗਾ। ਬੇਸ਼ੱਕ ਜਦੋਂ ਜਿਹੜੇ ਬਹੁਤੇ ਸਿੱਖ ਆਗੂ ਸੀ ਜੀ, ਉਹਨਾਂ ਨੇ ਇਹ ਗੱਲ ਆਖੀ ਸੀਗੀ ਕਿ ਜਿਹੜਾ ਭਾਈਚਾਰਾ ਹੈ ਉਹ ਅਦਾਲਤ ਤੋਂ ਪਾਸੇ ਰਵੇ ਜਦੋਂ ਇਹਨੇ ਆਤਮ ਸਮਰਪਣ ਕਰਨਾ, ਪਰ ਫਿਰ ਵੀ ਜਿਹੜੇ ਪੀੜਤ ਸੀਗੇ ਜੀ ਪਰਿਵਾਰ, ਉਹ ਅਦਾਲਤ ਦੇ ਬਾਹਰ ਜਿਹੜਾ ਸੀ ਉਹ ਇਕੱਠੇ ਹੋ ਗਏ ਵੱਡੀ ਗਿਣਤੀ ਦੇ ਵਿੱਚ। ਔਰ ਇਹਦਾ ਜਿਹੜਾ ਸੱਜਣ ਕੁਮਾਰ ਸੀਗਾ ਜੀ, ਉਹ ਬਿਨਾਂ ਕੁਛ ਬੋਲੇ ਤੋਂ ਅਦਾਲਤ ਦੇ ਵਿੱਚ ਚਲੇ ਗਿਆ। ਉਹਨੇ ਇਹ ਵੀ ਐਪਲੀਕੇਸ਼ਨ ਲਾਈ ਕਿ ਉਹਨੂੰ ਤਿਹਾੜ ਜੇਲ੍ਹ ਭੇਜਿਆ ਜਾਵੇ, ਪਰ ਅਦਾਲਤ ਨੇ ਇਹ ਨਾ ਮੰਨੀ ਜਿਹੜੀ ਐਪਲੀਕੇਸ਼ਨ, ਔਰ ਉਹਨੂੰ ਮੰਡੋਲੀ ਜੇਲ੍ਹ ਜਿਹੜਾ ਜੀ ਉਹ ਭੇਜਿਆ ਗਿਆ। ਜੇਲ੍ਹ ਦੇ ਸੂਤਰਾਂ ਦੇ ਮੁਤਾਬਕ ਜੀ ਜਿਹੜੀ ਮੰਡੋਲੀ ਜੇਲ੍ਹ ਹੈ ਉਹਦੇ ਵਿੱਚ ਸਿੱਖ ਕੈਦੀਆਂ ਨੂੰ 73 ਸਾਲਾ ਸੱਜਣ ਕੁਮਾਰ, ਜਿਹੜਾ ਕਿ 1984 ਦੇ ਸਿੱਖ ਕਤਲੇਆਮ ਦਾ ਦੋਸ਼ੀ ਹੈ, ਉਹਨੂੰ ਉਹਦੇ ਤੋਂ ਦੂਰ ਜਿਹੜਾ ਉਹ ਰੱਖਿਆ ਜਾਊਗਾ। ਇਹ ਜਿਹੜਾ ਸਟੈਪ ਹੈ ਇਹ ਇhtiyat ਦੇ ਵਜੋਂ ਲਿਆ ਗਿਆ। 14 ਨੰਬਰ ਜੇਲ੍ਹ ਜਿੱਥੇ ਉਹਨੂੰ ਰੱਖਿਆ ਗਿਆ, ਉੱਥੇ ਸਿਕਿਉਰਿਟੀ ਜਿਹੜੀ ਹੈ ਜੀ ਉਹ ਟਾਈਟ ਕੀਤੀ ਗਈ ਆ। ਜੇਲ੍ਹ 'ਚ ਬੰਦ ਤਕਰੀਬਨ 3 ਦੇ ਕਰੀਬ ਸਿੱਖ ਕੈਦੀ ਨੇ, ਉਹਨਾਂ ਤੋਂ ਉਹਨੂੰ ਦੂਰ ਰੱਖਣ ਦੀ ਜ਼ਰੂਰਤ ਜਿਹੜੀ ਜੀ ਉਹ ਮਹਿਸੂਸ ਕੀਤੀ ਗਈ ਆ। ਇਹ ਪਤਾ ਲੱਗਾ ਕਿ ਸੱਜਣ ਕੁਮਾਰ ਨੇ ਪਹਿਲੇ ਦਿਨ ਰੋਟੀ ਵਗੈਰਾ ਨਹੀਂ ਖਾਧੀ ਤੇ ਜੇਲ੍ਹ ਦੇ ਅਧਿਕਾਰੀਆਂ ਦੇ ਵੱਲੋਂ ਉਹਦੇ ਨਾਲ ਬਾਕੀ ਕੈਦੀਆਂ ਵਰਗਾ ਜਿਹੜਾ ਜੀ ਉਹ ਵਤੀਰਾ ਅਪਣਾਉਣ ਦਾ ਦਾਅਵਾ ਜਿਹੜਾ ਉਹ ਕੀਤਾ ਗਿਆ। ਔਰ ਇਹ ਵੀ ਪਤਾ ਲੱਗਾ ਕਿ ਜਿਹੜੇ ਉਹਨੂੰ ਮਿਲਦੇ ਸੀਗੇ ਪੈਨਸ਼ਨ ਤੇ ਬਾਕੀ ਭੱਤੇ ਵਗੈਰਾ ਜੀ, ਉਹ ਸਾਰੇ ਦੇ ਸਾਰੇ ਉਹਦੇ ਬੰਦ ਹੋ ਜਾਣਗੇ ਹੁਣ, ਜਿਹੜੇ ਜੀ ਸਰਕਾਰੀ ਤੌਰ ਦੇ ਉੱਤੇ ਜਿਹੜੇ ਉਹ ਲੈਂਦਾ ਸੀ ਸਾਬਕਾ ਮੈਂਬਰ ਪਾਰਲੀਮੈਂਟ ਜਿਹੜਾ ਉਹ ਹੋਣ ਕਰਕੇ। 18 ਜਿਹੜਾ ਜੀ ਉਹ ਬੀਤ ਗਿਆ ਔਰ ਜਾਂਦਾ ਜਾਂਦਾ ਜਿਹੜੀਆਂ ਬਹੁਤ ਵੱਡੀਆਂ ਖਬਰਾਂ 18 ਦੇ ਵਿੱਚ ਵਾਪਰੀਆਂ, ਉਹਦੇ ਵਿੱਚੋਂ ਇਹ ਸੱਜਣ ਕੁਮਾਰ ਵਾਲੀ ਜਿਹੜੀ ਵੱਡੀ ਖਬਰ ਕਹੀ ਜਾ ਸਕਦੀ ਆ। ਬੇਸ਼ੱਕ ਇਹਦੇ ਵਾਸਤੇ ਬਹੁਤ ਲੰਬਾ ਟਾਈਮ ਜਿਹੜਾ ਉਹ ਇੰਤਜ਼ਾਰ ਕਰਨਾ ਪਿਆ। 34 ਸਾਲ ਕੋਈ ਥੋੜੇ ਨਹੀਂ ਹੁੰਦੇ। ਇੰਨਾ ਲੰਮਾ ਸਮਾਂ ਜਿਨ੍ਹਾਂ ਪਰਿਵਾਰਾਂ ਨੇ ਇਹ ਏਡੀ ਲੰਬੀ ਜਿਹੜੀ ਉਹ ਲੜਾਈ ਲੜੀ, ਉਹਨਾਂ ਦੇ ਹੌਸਲੇ ਦੀ ਜਿਹੜੀ ਉਹ ਦਾਦ ਦੇਣੀ ਬਣਦੀ ਆ, ਨਹੀਂ ਤਾਂ ਇੰਨੇ ਦੇਰ ਦੇ ਵਿੱਚ ਟੁੱਟ ਜਾਂਦੇ ਨੇ ਅਕਸਰ ਮਨੁੱਖ। ਬਿਲਕੁਲ ਜੀ, ਜਿਨ੍ਹਾਂ ਨੇ ਲੜਾਈਆਂ ਲੜੀਆਂ ਬਿਲਕੁਲ ਦਾਦ ਦੇਣੀ ਉਹਨਾਂ ਦੀ ਬਣਦੀ ਆ। ਤੇ ਅੱਗੇ ਗੱਲ ਕਰਦੇ ਹਾਂ ਕਿ 8 ਜ਼ਿਲ੍ਹਿਆਂ ਦੇ ਵਿੱਚ ਬਹੁਤ ਸਾਰੇ ਬੂਥਾਂ ਦੇ ਉੱਤੇ ਮੁੜ ਕੇ ਵੋਟਾਂ ਪੈਣਗੀਆਂ। ਬਿਲਕੁਲ ਜੀ, ਇਹ ਗੜਬੜ ਦੀਆਂ ਜਿਹੜੀਆਂ ਜੀ ਖਬਰਾਂ ਬਹੁਤ ਸਾਰੇ ਥਾਵਾਂ ਤੋਂ ਜਿਹੜੀਆਂ ਆਈਆਂ, ਜਿਹਦੇ ਕਰਕੇ ਜਿਹੜਾ ਇੱਥੇ ਪੰਜਾਬ ਦਾ ਜਿਹੜਾ ਚੋਣ ਕਮਿਸ਼ਨ ਹੈ ਉਹਨੇ 8 ਡਿਸਟ੍ਰਿਕਟ ਨੇ ਜੀ, ਇਹਦੇ 14 ਬੂਥ ਤੇ ਵਾਰਡਾਂ ਦੇ ਵਿੱਚ ਭਲਕੇ 2 ਜਨਵਰੀ ਨੂੰ ਵੋਟਾਂ ਕਰਵਾਏ ਜਾਣ ਦਾ ਹੁਕਮ ਜਿਹੜਾ ਜੀ ਉਹ ਦਿੱਤਾ। SE ਜਿਹੜਾ ਕਿ ਸਟੇਟ ਦਾ ਇਲੈਕਸ਼ਨ ਕਮਿਸ਼ਨ ਜਿਹੜਾ ਹੁੰਦਾ, ਉਹਨੇ ਇਹ ਜਿਹੜੇ ਵੱਖੋ ਵੱਖਰੇ ਡਿਪਟੀ ਕਮਿਸ਼ਨਰ ਨੇ ਉਹਨਾਂ ਦੀਆਂ ਰਿਪੋਰਟਾਂ ਦੇ ਆਧਾਰ ਦੇ ਉੱਤੇ ਕੀਤਾ। ਜਿਹੜੀਆਂ 30 ਤਰੀਕ ਨੂੰ ਹੋਈਆਂ
ਵੋਟਾਂ ਦੇ ਮਾਮਲੇ ਦੇ ਵਿੱਚ ਲੋਕਾਂ ਨੇ 80.38% ਵੋਟਰ ਜਿਹੜੇ ਸੀ ਉਹਨਾਂ ਨੇ ਵੋਟਾਂ ਪਾਈਆਂ। ਮਾਨਸਾ ਡਿਸਟ੍ਰਿਕਟ ਦੀ ਝੰਡੀ ਰਹੀ ਜਿੱਥੇ ਸਭ ਤੋਂ ਵੱਧ 88.21% ਔਰ ਤਰਨਤਾਰਨ ਦੇ ਵਿੱਚ ਸਭ ਤੋਂ ਘੱਟ 66.14% ਵੋਟਾਂ ਜਿਹੜੀਆਂ ਸੀ ਉਹ ਪਈਆਂ। ਅੰਮ੍ਰਿਤਸਰ ਡਿਸਟ੍ਰਿਕਟ ਦੇ ਵੇਰਕਾ ਬਲਾਕ ਤੇ ਪਿੰਡ ਵਡਾਲਾ ਤੇ ਟੇਵਡ ਤੇ ਹਰਸ਼ਾ ਸ਼ੀਨਾ ਜਿਹੜਾ ਜੀ ਇੱਥੇ ਪੰਚਾਇਤਾਂ ਦੇ ਵਿੱਚ 2 ਜਿਹੜੇ ਵਾਰਡ ਨੇ ਉਹਨਾਂ ਦੇ ਵਿੱਚ ਵੋਟਾਂ ਪੈਣਗੀਆਂ। ਫਿਰੋਜ਼ਪੁਰ ਡਿਸਟ੍ਰਿਕਟ ਦੇ ਮਮਦੋਟ ਬਲਾਕ ਦੇ ਪਿੰਡ ਲਖਮੀਰ ਕੇ ਹਠਾੜ ਦੀ ਗ੍ਰਾਮ ਪੰਚਾਇਤ ਤੇ ਇਸੇ ਬਲਾਕ ਦੇ ਨਾਨਕਪੁਰਾ ਪਿੰਡ ਦੇ ਵਿੱਚ ਜਿਹੜੀਆਂ ਦੀ ਇਹ ਵੋਟਾਂ ਦੁਬਾਰਾ ਤੋਂ ਜਿਹੜੀਆਂ ਉਹ ਪੈਣਗੀਆਂ। ਇੱਥੇ ਜਿਹੜਾ ਸੀਗਾ ਜੀ ਬੂਥ ਦੇ ਵਿੱਚ ਵੜ ਕੇ ਜਿਹੜਾ ਬੈਲਟ ਪੇਪਰ ਵਾਲਾ ਬਾਕਸ ਸੀਗਾ ਉਹਨੂੰ ਅੱਗ ਲਾ ਦਿੱਤੀ ਗਈ ਸੀ। ਇਸੇ ਤਰੀਕੇ ਦੇ ਨਾਲ ਲੁਧਿਆਣਾ ਡਿਸਟ੍ਰਿਕਟ ਦੇ ਬਲਾਕ ਸੁਧਾਰ ਦੇ ਵਿੱਚ ਪਿੰਡ ਦੇਵਤਵਾਲ ਤੇ ਪਟਿਆਲਾ ਡਿਸਟ੍ਰਿਕਟ ਦੇ ਘਨੌਰ ਬਲਾਕ ਦਾ ਪਿੰਡ ਲਾਛੜੂ ਹਰੀ ਮਾਜਰਾ ਤੇ ਬਲਾਕ ਪਟਿਆਲਾ ਦਾ ਪਿੰਡ ਮਹਿਮਦਪੁਰ ਦੇ ਵਿੱਚ ਜਿਹੜੀਆਂ ਦੀ ਇਹ ਮੁੜ ਕੇ ਵੋਟਾਂ ਪਾਈਆਂ ਜਾਣਗੀਆਂ ਔਰ ਉਸੇ ਦਿਨ ਇਹਨਾਂ ਦੀ ਗਿਣਤੀ ਜਿਹੜੀ ਆ ਉਹ ਕੀਤੀ ਜਾਊਗੀ। ਇਹ ਵੀ ਦੱਸ ਦਈਏ ਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਢੇਰ ਸਾਰੀਆਂ ਪਟੀਸ਼ਨਾਂ ਜਿਹੜੀਆਂ ਦੀ ਇਸ ਮਾਮਲੇ ਨੂੰ ਲੈ ਕੇ ਦਰਜ ਹੋਈਆਂ ਸੀਗੀਆਂ। ਬੇਸ਼ੱਕ ਜਿਹੜੀਆਂ ਦੀ ਇਹ ਪਟੀਸ਼ਨਾਂ ਦਾ ਕੋਈ ਬਹੁਤ ਵੱਡਾ ਮਾਇਨਾ ਤਾਂ ਨਹੀਂ ਰਹਿ ਜਾਂਦਾ ਹੁਣ ਜਿਹੜਾ ਜੀ, ਕਿਉਂਕਿ ਜਿਹੜਾ ਪੰਜਾਬ ਹਰਿਆਣਾ ਹਾਈ ਕੋਰਟ ਹੈ ਜੀ ਉਹਦੇ ਕੋਲੇ ਲਿਮਟਿਡ ਅਧਿਕਾਰ ਨੇ ਪੰਚਾਇਤੀ ਰਾਜ ਦੇ ਬਾਰੇ ਦੇ ਵਿੱਚ। ਫਿਰ ਵੀ ਇਹਦੇ ਉੱਤੇ ਸੁਣਵਾਈ ਜਿਹੜੀ ਜੀ ਉਹ 7 ਜਨਵਰੀ ਨੂੰ ਹੋਣੀ ਹੈ। ਇਹ ਵੀ ਸਮਝਿਆ ਜਾ ਰਿਹਾ ਜੀ ਕਿ ਇਹ ਸਾਰਾ ਕੁਝ ਜਿਹੜਾ ਇਹ ਅੱਖਾਂ ਪੂੰਝਣ ਦੇ ਵਾਸਤੇ ਸਰਕਾਰ ਦੇ ਵੱਲੋਂ ਤਾਂ ਕਿ ਉਹ ਹਾਈ ਕੋਰਟ ਦੇ ਵਿੱਚ ਲਾ ਸਕੇ ਵੀ ਆਹ ਦੇਖੋ ਆਹ ਸ਼ਿਕਾਇਤਾਂ ਆਈਆਂ ਸੀਗੀਆਂ, ਇੱਥੇ ਅਸੀਂ ਦੁਬਾਰਾ ਜਿਹੜੀਆਂ ਦੀ ਉਹ ਵੋਟਾਂ ਕਰਵਾ ਦਿੱਤੀਆਂ। ਤੋ ਇਹ ਵੋਟਾਂ ਜਿਹੜੀਆਂ ਦੀ ਬੇਸ਼ੱਕ ਕਈ ਉਲਟ ਫੇਰ ਦੇ ਵਜੋਂ ਵੀ ਜਿਹੜੀਆਂ ਦੀ ਉਹ ਜਾਣੀਆਂ ਜਾਣਗੀਆਂ। ਕਈ ਵੱਡੇ ਆਗੂ ਜਿਹੜੇ ਸੀ ਉਹ ਆਪਣੇ ਪਿੰਡਾਂ 'ਚ ਹਾਰ ਗਏ ਤੇ ਸਭ ਤੋਂ ਜਿਹੜਾ ਦਿਲਚਸਪ ਜਿਹੜੀ ਉਹ ਗੱਲ ਇਹ ਰਹੀ ਕਿ ਅਕਸਰ ਇਹ ਕਿਹਾ ਜਾਂਦਾ ਕੋਈ ਗੱਲ ਹੀ ਵੋਟ ਨਹੀਂ ਭੁਗਤਦੀ, ਤੇ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਹੋਰਾਂ ਦੀ ਵੋਟ ਹੀ ਕੋਈ ਹੋਰ ਜਿਹੜਾ ਉਹ ਪਾ ਗਿਆ। ਜੀ ਬਿਲਕੁਲ, ਬਹੁਤ ਹੀ ਜਿਹੜੀਆਂ ਨਾ ਕਈ ਘਟਨਾਵਾਂ ਇਸ ਤਰ੍ਹਾਂ ਦੀਆਂ ਕਿ ਬਹੁਤ ਜਿਹੜੇ ਉੱਘੇ ਲੀਡਰ ਸੀ ਉਹ ਆਪਣੇ ਪਿੰਡਾਂ ਦੇ ਵਿੱਚੋਂ ਹੀ ਹਾਰ ਗਏ ਆ। ਅਤੇ ਅੱਗੇ ਸੀ ਪੰਚੀ ਸਰਪੰਚੀ ਨੂੰ ਪੰਚਾਇਤੀ ਚੋਣਾਂ ਨੂੰ ਜੇ ਲੈ ਕੇ ਦੇਖੀਏ ਕਿ ਜੋ ਹਾਲਾਤ ਇੱਥੇ ਦੇਖਣ ਨੂੰ ਮਿਲਦੇ ਆ, ਸੁਣਨ ਨੂੰ ਮਿਲਦੇ ਆ, ਹੈਰਾਨਗੀ ਹੁੰਦੀ ਆ। ਅਤੇ ਬਹੁਤ ਸਾਰੇ ਥਾਵਾਂ ਦੇ ਉੱਤੇ ਪਰਚੇ ਵੀ ਦਰਜ ਹੋਏ ਆ। ਦੇਖੋ ਜੀ ਥਾਂ ਦੇ ਉੱਤੇ ਲੋਕ ਸੜਕਾਂ 'ਤੇ ਨਿਕਲੇ। ਈਵਨ ਜਿਹੜਾ ਲੰਬੀ ਹਲਕੇ ਦੇ ਵਿੱਚ ਪੈਂਦਾ ਸਿੱਖ ਵਾਲਾ, ਇੱਥੇ ਜਿਹੜੇ ਸੀਗੇ ਜੀ ਸਮਰਥਕ ਜਿਹੜੇ ਸੀ ਜਿਨ੍ਹਾਂ ਨੇ ਕਿਹਾ ਕਿ ਸਾਡੇ ਉਮੀਦਵਾਰ ਦੀ ਤਸੱਲੀ ਨਹੀਂ ਹੋਈ, ਇਹਨਾਂ ਨੇ ਮੇਨ ਜਿਹੜੀ ਸੜਕ ਸੀ ਉਹਦੇ ਉੱਤੇ ਆ ਕੇ ਧਰਨਾ ਲਾ ਦਿੱਤਾ, ਜਾਮ ਜਿਹੜਾ ਸੀਗਾ ਜੀ ਉਹ ਲਾ ਦਿੱਤਾ ਔਰ ਇਹ ਕਿਹਾ ਕਿ ਉਹਨਾਂ ਦੇ ਨਾਲ ਧੱਕਾ ਜਿਹੜਾ ਜੀ ਉਹ ਕੀਤਾ ਗਿਆ। ਇੱਥੇ ਸਿੱਖ ਵਾਲਾ ਦੇ ਵਿੱਚ ਪੁਲਿਸ ਅਮਲੇ ਦੇ ਉੱਤੇ ਹਮਲਾ ਕਰਨ ਤੇ DSP ਦੀ ਗੱਡੀ ਦਾ ਸ਼ੀਸ਼ਾ ਭੰਨਣ ਦੇ ਦੋਸ਼ ਦੇ ਹੇਠ ਪੁਲਿਸ ਨੇ ਸਰਪੰਚ ਉਮੀਦਵਾਰ ਸੁਖਪ੍ਰੀਤ ਕੌਰ ਤੇ ਉਹਦੇ ਹਮਾਇਤੀਆਂ ਦੇ ਖਿਲਾਫ ਕੇਸ ਜਿਹੜਾ ਜੀ ਉਹ ਦਰਜ ਕੀਤਾ ਔਰ ਇਹ ਪਤਾ ਲੱਗਾ ਕਿ ਕੁੱਲ 125 ਬੰਦਿਆਂ ਦੇ ਖਿਲਾਫ ਕੇਸ ਜਿਹੜਾ ਉਹ ਦਰਜ ਕੀਤਾ। ਮਾਨਸਾ ਦੇ ਝੁਨੀਰ ਨੇੜੇ ਪਿੰਡ ਜਟਾਣਾ ਖੁਰਦ ਦੇ ਵਿੱਚ ਜਿਹੜੇ ਪੋਲਿੰਗ ਏਜੰਟਾਂ ਦੇ ਵੱਲੋਂ ਬੈਲਟ ਪੇਪਰ ਲੈ ਕੇ ਭੱਜਣ ਦੇ ਮਾਮਲੇ ਦੇ ਵਿੱਚ ਥਾਣਾ ਝੁਨੀਰ ਦੀ ਪੁਲਿਸ ਨੇ 2 ਔਰਤ ਉਮੀਦਵਾਰਾਂ ਸਣੇ ਉਹਨਾਂ ਦੇ 2 ਪੋਲਿੰਗ ਏਜੰਟਾਂ ਦੇ ਖਿਲਾਫ ਕੇਸ ਦਰਜ ਕਰਨ ਤੋਂ ਬਾਅਦ ਸਰਪੰਚੀ ਦੀਆਂ 2 ਉਮੀਦਵਾਰਾਂ ਨੂੰ ਹਿਰਾਸਤ ਦੇ ਵਿੱਚ ਲੈਣ ਤੋਂ ਬਾਅਦ ਮਾਨਸਾ ਦੀ ਜੇਲ੍ਹ ਭੇਜਤਾ ਔਰ ਮਾਨਸਾ ਦੇ ਜਿਹੜੇ SSP ਨੇ ਉਹਨਾਂ ਨੇ ਇਹ ਕਿਹਾ ਕਿ ਇਹ ਵੋਟਾਂ ਦੀ ਗਿਣਤੀ ਵੇਲੇ ਘਟਨਾ ਉਦੋਂ ਵਾਪਰੀ ਜਦੋਂ ਚੋਣਾਂ ਦਾ ਨਤੀਜਾ ਆ ਗਿਆ ਸੀਗਾ ਤੇ ਨਤੀਜੇ ਨੂੰ ਵੇਖਦਿਆਂ ਹੋਇਆ 2 ਪੋਲਿੰਗ ਏਜੰਟ ਚੋਣ ਸਟਾਫ ਦੇ ਵੱਲੋਂ ਗਿਣ ਕੇ ਰੱਖੀਆਂ 50 ਵੋਟਾਂ ਦੀ ਗੁੱਟੀ ਲੈ ਕੇ ਜਿਹੜੇ ਸੀ ਉਹ ਪੁਲਿਸ ਵਾਲਿਆਂ ਨੂੰ ਧੱਕਾ ਮਾਰਦੇ ਹੋਏ ਇਹ ਜਿਹੜਾ ਜੀ ਭੱਜ ਗਏ, ਜਿਹਦੇ ਕਰਕੇ ਇਹ ਮਾਮਲਾ ਦਰਜ ਜਿਹੜਾ ਜੀ ਉਹ ਕੀਤਾ ਗਿਆ। ਫਿਰੋਜ਼ਪੁਰ ਦੇ ਨੇੜੇ ਪੈਂਦਾ ਪਿੰਡ ਲਖਮੀਰ ਕੇ ਹਠਾੜ ਜਿੱਥੇ ਇੱਕ ਜਿਹੜੀ ਗੱਡੀ ਆਈ ਸੀ ਜਿਹਨੇ ਗੜਬੜ ਕੀਤੀ, ਉਹਨਾਂ ਨੇ ਇੱਕ ਬਜ਼ੁਰਗ ਨੂੰ ਜਿਹੜਾ ਸੀ ਥੱਲੇ ਦੇ ਕੇ ਮਾਰਤਾ ਕਿਉਂਕਿ ਭੱਜਣ ਦੀ ਕੋਸ਼ਿਸ਼ ਕਰ ਰਹੇ ਸੀ। ਉਹਨੂੰ ਲੈ ਕੇ ਲੋਕਾਂ ਨੇ ਜਿਹੜਾ ਸੀਗਾ ਜੀ ਉਹਦੀ ਡੈੱਡ ਬੋਡੀ ਰੱਖ ਕੇ ਰੋਸ ਮੁਜ਼ਾਹਰਾ ਕੀਤਾ। ਇਹਨਾਂ ਨੇ ਟ੍ਰੈਫਿਕ ਜਿਹੜਾ ਸੀ ਉਹ ਰੋਕਿਆ। ਸੰਗਰੂਰ ਤੇ ਜੇ ਆਈਏ ਤਾਂ ਫਤਿਹਗੜ੍ਹ ਛੰਨਾ ਦੇ ਵਿੱਚ ਪੰਚਾਇਤੀ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਟਕਰਾਅ ਵਾਲਾ ਮਾਹੌਲ ਬਣਿਆ ਜੀ। ਚੋਣ ਹਾਰਨ ਵਾਲੇ ਉਮੀਦਵਾਰ ਤੇ ਉਹਦੇ ਹਮਾਇਤੀਆਂ ਨੇ ਪੋਲਿੰਗ ਪਾਰਟੀ ਦੇ ਉੱਤੇ ਹਮਲਾ ਕਰਕੇ ਬੈਲਟ ਬਾਕਸ ਖੋਹਣ ਦਾ ਯਤਨ ਕੀਤਾ ਔਰ ਇਹਦੇ ਵਿੱਚ ਇੱਕ ਪੁਲਿਸ ਵਾਲਾ ਜਿਹੜਾ ਜੀ ਉਹ ਜ਼ਖਮੀ ਹੋ ਗਿਆ।
ਇੱਥੇ ਵੀ ਮਾਮਲਾ ਜਿਹੜਾ ਜੀ ਉਹ ਦਰਜ ਕੀਤਾ ਗਿਆ ਔਰ ਕਈ ਜਿਹੜੇ ਜੀ ਇਸ ਪਰਚੇ ਦੇ ਵਿੱਚ ਨਾਮਜ਼ਦ ਕੀਤੇ ਗਏ ਆ। ਔਰ ਇੱਥੇ ਚੋਣਾਂ ਹਾਰਨ ਵਾਲਾ ਉਮੀਦਵਾਰ ਬੂਟਾ ਸਿੰਘ ਸਣੇ ਕਰੀਬ 125 ਲੋਕ ਨੇ ਜਿਨ੍ਹਾਂ ਦੇ ਖਿਲਾਫ ਇਹ ਮਾਮਲਾ ਦਰਜ ਕੀਤਾ ਗਿਆ। ਜਿਹੜਾ ਇੱਕ ਸਿੱਖ ਵਾਲਾ ਡਿਸਟ੍ਰਿਕਟ ਮੁਕਤਸਰ ਦੇ ਵਿੱਚ ਤੇ ਸੰਗਰੂਰ ਦੇ ਵਿੱਚ, ਉੱਥੇ ਵੀ 125 ਬੰਦੇ ਤੇ ਪਰਚਾ ਦਰਜ ਕੀਤਾ ਗਿਆ ਤੇ ਸੰਗਰੂਰ ਦੇ ਵਿੱਚ ਵੀ 125 ਬੰਦੇ ਤੇ ਪਰਚਾ ਦਰਜ ਕੀਤਾ ਗਿਆ। ਪਟਿਆਲਾ ਡਿਸਟ੍ਰਿਕਟ ਦੇ ਵਿੱਚ ਵੀ ਘੱਟ ਨਹੀਂ ਰਿਹਾ ਜੀ, ਇੱਥੇ ਵੀ 5 ਦਰਜਨ ਦੇ ਕਰੀਬ ਬੰਦਿਆਂ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਜੀ। ਬੋਸਰ ਕਲਾਂ ਪਿੰਡ ਦੇ ਵਿੱਚ ਬਾਹਰੋਂ ਆਏ ਜਿਹੜੇ ਕੁਝ ਨੌਜਵਾਨ ਸੀ, ਉਹਨਾਂ ਨੇ ਸਰਪੰਚੀ ਦੀ ਚੋਣ ਲੜ ਰਹੇ ਜਿਹੜਾ ਸੀਗਾ ਜੀ ਗੁਰਮੁਖ ਸਿੰਘ ਤੇ ਉਹਦੇ ਹਮਾਇਤੀਆਂ ਨੂੰ ਬੂਥ ਤੋਂ ਭਜਾ ਦਿੱਤਾ ਜੀ। ਇੱਥੇ ਵੀ ਜਿਹੜਾ ਜੀ ਉਹ ਪਰਚਾ ਅਣਪਛਾਤੇ ਕੁਛ ਲੋਕਾਂ ਦੇ ਉੱਤੇ ਦਰਜ ਜਿਹੜਾ ਜੀ ਉਹ ਕੀਤਾ ਗਿਆ। ਸ਼ਾਹਕੋਟ ਦੇ ਵਿੱਚ ਸੈਦਪੁਰ ਝਿੜੀ ਦੇ ਵਿੱਚ ਵੀ ਜਿਹੜਾ ਜੀ ਇਸੇ ਤਰੀਕੇ ਦੇ ਲੋਕ ਜਿਹੜੇ ਸੀ ਉਹ ਪਰਚੀ ਹੋਏ ਜੀ। ਔਰ ਇਸ ਜਗ੍ਹਾ ਦੇ ਉੱਤੇ ਵੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਉੱਤੇ ਮਾਮਲਾ ਜਿਹੜਾ ਜੀ ਉਹ ਦਰਜ ਹੋਇਆ। ਆਪਾਂ ਅਕਸਰ ਗੱਲ ਜਿਹੜੀ ਜੀ ਉਹ ਕੀਤੀ ਇੱਕ ਸਰਪੰਚੀ ਚੋਣਾਂ ਜਿਹੜੀਆਂ ਨੇ ਜਿਹੜੀਆਂ ਦੁਸ਼ਮਣੀਆਂ ਕ੍ਰੀਏਟ ਕਰ ਜਾਂਦੀਆਂ ਨੇ ਉਹਨਾਂ ਦੇ ਉੱਤੇ ਬਾਅਦ ਦੇ ਵਿੱਚ ਕੋਈ ਲੀਡਰ ਵਗੈਰਾ ਜਿਹੜੇ ਜੀ ਉਹ ਨਹੀਂ ਪੁੱਛਦੇ ਇਹਨਾਂ ਨੂੰ। ਦੇਖਦੇ ਆ ਜਿੰਨੇ ਮਾਮਲਾ ਦਰਜ ਹੋ ਗਿਆ, ਜਿੰਨੇ ਮੈਂ ਤੁਹਾਨੂੰ ਗਿਣਤੇ ਆ ਜੀ ਤਕਰੀਬਨ 1000 ਦੇ ਨੇੜੇ ਤੇੜੇ ਤਾਂ ਬੰਦੇ ਜਿਹੜੇ ਜੀ ਪਰਚਿਆਂ ਦੇ ਵਿੱਚ ਨਾਮਜ਼ਦ ਹੋ ਗਏ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ, ਅੱਧੀ ਦਰਜਨ ਦੇ ਕਰੀਬ ਡਿਸਟ੍ਰਿਕਟ ਦੇ ਵਿੱਚ। ਇਹ ਉਹ ਘਟਨਾਵਾਂ ਨੇ ਜਿਹੜੀਆਂ ਸਾਹਮਣੇ ਆ ਗਈਆਂ, ਜਿਹੜੀਆਂ ਸਾਹਮਣੇ ਨਹੀਂ ਆਈਆਂ ਕਿਉਂਕਿ ਪੁਲਿਸ ਦੇ ਉੱਤੇ ਹਮਲਾ ਕਰਨਾ, ਉਹਦੀ ਡਿਊਟੀ ਤੋਂ ਰੋਕਣਾ, ਇਹ ਗੰਭੀਰ ਮਾਮਲੇ ਜਿਹੜੇ ਜੀ ਉਹ ਦਰਜ ਹੁੰਦੇ ਆ। ਜਿਨ੍ਹਾਂ ਦੇ ਕਹੇ ਦੇ ਉੱਤੇ ਇਹ ਸਾਰਾ ਕੁਝ ਕਰਦੇ ਆ, ਵੇਖਣਾ ਉਹਨੇ ਹੋਊਗਾ ਕਿ ਉਹ ਕਿੰਨੇ ਇਹਨਾਂ ਲੋਕਾਂ ਦੇ ਪਿੱਛੇ ਖੜਦੇ ਆ। ਲੋਕੀ ਆਪਣੇ ਹੱਕਾਂ ਲਈ ਤਾਂ ਇਸ ਤਰ੍ਹਾਂ ਲੜਦੇ ਨਹੀਂ। ਜਨਾਬ ਸਰਪੰਚੀ ਦੀਆਂ ਚੋਣਾਂ ਦੇ ਲਈ ਇਹਨਾਂ ਨੇ ਆਪਣੇ ਤੇ ਪਰਚੇ ਦਰਜ ਕਰਾ ਲਏ। ਅੱਗੇ ਆਪਾਂ ਮੋਦੀ ਦੀ ਰੈਲੀ ਦੀ ਜੇ ਗੱਲ ਕਰੀਏ, ਅੱਗੇ ਵੀ ਰੈਲੀਆਂ ਹੁੰਦੀਆਂ ਰਹੀਆਂ ਪੰਜਾਬ ਦੇ ਵਿੱਚ, ਗੁਰਦੁਆਰਿਆਂ ਦੇ ਵਿੱਚੋਂ ਲੰਗਰ ਲੈ ਕੇ ਜਾਂਦੇ ਰਹੇ ਆ ਆਪਣੇ ਬਾਦਲ। ਨਾਲ ਹੀ ਜਿਹੜੀਆਂ ਬੱਸਾਂ ਸੀ ਪੂਰੇ ਪੰਜਾਬ ਦੀਆਂ ਉਹ ਤੱਕ ਦਿੱਤੀਆਂ ਜਾਂਦੀਆਂ ਸੀ ਉਹਦੇ ਵਿੱਚ। ਪਰ ਹੁਣ ਮੋਦੀ ਦੀ ਰੈਲੀ ਵਾਸਤੇ ਬਾਦਲਾਂ ਨੇ ਮੁਫਤ ਬੱਸਾਂ ਦੇਣ ਤੋਂ ਨਾ ਕੀਤੀ। ਉਹਦੀ ਐਕਚੁਅਲੀ ਜਿਹੜੀ ਰੈਲੀ ਇੱਥੇ ਹੋ ਰਹੀ ਹੈ ਜੀ ਗੁਰਦਾਸਪੁਰ ਦੇ ਵਿੱਚ, ਵੈਸੇ ਇਹ ਕਈ ਪੱਖਾਂ ਤੋਂ ਜਿਹੜੀ ਜੀ ਉਹ ਚਰਚਾ ਦੇ ਵਿੱਚ ਹੈ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਸੀਟਾਂ ਤਾਂ ਹੈ ਨਹੀਂ, 13 ਸੀਟਾਂ ਨੇ ਜਿੰਨੀਆਂ ਕਿਤੇ ਭਾਜਪਾ ਨੇ ਲੜਨਾ ਹੈ। ਇਹ ਜਿਵੇਂ ਕਿਹਾ ਜਾ ਰਿਹਾ ਕਿ ਲੋਕ ਸਭਾ 2019 ਦੀਆਂ ਜਿਹੜੀ ਜੀ ਉਹਦੀ ਸ਼ੁਰੂਆਤ ਹੈ, ਇੱਥੋਂ ਕਿਉਂ ਸ਼ੁਰੂਆਤ ਕੀਤੀ ਜਾ ਰਹੀ ਹੈ ਕਿ ਜਿਹੜਾ ਕਰਤਾਰਪੁਰ ਲਾਂਘਾ ਬਣਨਾ ਜੀ ਉਹਦੀ ਜਿਹੜਾ ਕ੍ਰੈਡਿਟ ਲੈਣ ਦੇ ਵਾਸਤੇ ਸ਼ਾਇਦ ਇੱਥੋਂ, ਤਾਂ ਕਿ ਸਿੱਖ ਭਾਈਚਾਰੇ ਦੀਆਂ ਵੋਟਾਂ ਨੂੰ ਸਮੁੱਚੇ ਮੁਲਕ ਦੇ ਵਿੱਚ ਪ੍ਰਭਾਵਿਤ ਕੀਤਾ ਜਾ ਸਕੇ, ਇਹ ਕਾਰਨ ਹੈ। ਗੁਰਦਾਸਪੁਰ ਜਿਹੜਾ ਕਿ ਭਾਰਤੀ ਜਨਤਾ ਪਾਰਟੀ ਦਾ ਗੜ੍ਹ ਰਿਹਾ, ਪਰ ਪਿਛਲੀ ਹੋਈ ਜ਼ਿਮਨੀ ਚੋਣ ਜਦੋਂ ਵਿਨੋਦ ਖੰਨਾ ਦੀ ਡੈਥ ਹੋ ਗਈ ਸੀ, ਉਦੋਂ ਬਾਅਦ ਕਾਂਗਰਸ ਨੇ ਇਹ ਖੋਹ ਲਿਆ ਭਾਜਪਾ ਤੋਂ। ਇਸ ਕਰਕੇ ਇੱਥੋਂ ਸ਼ੁਰੂਆਤ ਜਿਹੜੀ ਜੀ ਉਹ ਮੰਨੀ ਜਾ ਰਹੀ ਹੈ। ਤੇ ਕਿਹਾ ਜਾ ਰਿਹਾ ਕਿ ਅਕਾਲੀ ਦਲ ਜਿਹੜਾ ਕਿ ਜਿਹਦੇ ਹੱਥੋਂ ਜਿਹੜਾ ਜੀ ਪੈਰਾਂ ਹੇਠੋਂ ਸਿਆਸੀ ਜ਼ਮੀਨ ਖਿਸਕੀ ਹੋਈ ਆ, ਉਹਨੂੰ ਵਾਪਸ ਲਿਆਉਣ ਦੇ ਯਤਨ ਵੀ ਜਿਹੜੇ ਉਹ ਹੋ ਸਕਦੇ ਆ। ਪਰ ਇਹਦਾ ਇੱਕ ਦੂਜਾ ਪੱਖ ਇਹ ਆ ਜੀ ਕਿ 3 ਜਨਵਰੀ ਨੂੰ ਪਠਾਨਕੋਟ ਦੇ ਵਿੱਚ ਹੋ ਰਹੀ ਰੈਲੀ ਦੇ ਵਾਸਤੇ ਬਾਦਲਾਂ ਦੀਆਂ ਕੰਪਨੀਆਂ ਨੇ ਮੁਫਤ ਬੱਸਾਂ ਦੇਣ ਤੋਂ ਨਾ ਜਿਹੜੀ ਉਹ ਕਰ ਦਿੱਤੀ ਹੈ। ਭਾਜਪਾ ਨੇ ਹੁਸ਼ਿਆਰਪੁਰ ਜ਼ਿਲ੍ਹੇ 'ਚੋਂ ਬਾਦਲਾਂ ਦੀਆਂ ਕੰਪਨੀਆਂ ਹੁਣ ਕਿਰਾਏ ਤੇ ਕੀਤੀਆਂ ਨੇ, ਜਿਹਦੀ ਜ਼ਿੰਮੇਵਾਰੀ ਵਿਜੇ ਸੰਪਲਾ ਦੀ ਲਾਈ ਗਈ ਹੈ ਜੀ ਕਿ ਕਿਰਾਇਆ ਉਹ ਦਊਗਾ। ਬਾਦਲਾਂ ਨੇ ਹੁਸ਼ਿਆਰਪੁਰ ਡਿਸਟ੍ਰਿਕਟ ਚੱਲਦੀਆਂ 120 ਦੇ ਕਰੀਬ ਬੱਸਾਂ ਖਰੀਦੀਆਂ ਸੀਗੀਆਂ। ਬਾਦਲਾਂ ਦੀਆਂ ਇਹਨਾਂ ਬੱਸਾਂ ਨੂੰ ਪੰਜਾਬ ਰੋਡਵੇਜ਼ ਦੇ ਟਾਈਮ ਖੋਹ ਕੇ ਦਿੱਤੇ ਗਏ ਸੀ, ਜਿਹਨੂੰ ਕੈਪਟਨ ਸਰਕਾਰ ਅੱਜ ਤੱਕ ਵਾਪਸ ਨਹੀਂ ਕਰਵਾ ਸਕੀ। ਮਿੰਨੀ ਬੱਸਾਂ ਦੀ ਜਥੇਬੰਦੀ ਦੇ ਜਿਹੜੇ ਆਗੂ ਆ, ਉਹਨੇ ਇਹ ਕਿਹਾ ਕਿ ਜਲੰਧਰ ਤੋਂ 60 ਬੱਸਾਂ ਰੈਲੀ ਲਈ ਭੇਜੀਆਂ ਜਾ ਰਹੀਆਂ ਨੇ, ਪਰ ਉਹਨਾਂ ਦਾ ਕਿਰਾਇਆ ਘੱਟ ਦਿੱਤਾ ਜਾ ਰਿਹਾ। ਔਰ ਇਹ ਵੀ ਪੁਸ਼ਟੀ ਕੀਤੀ ਗਈ ਆ ਕਿ ਜਿਹੜੇ ਵਿਜੇ ਸੰਪਲਾ ਨੇ, ਉਹਨਾਂ ਨੇ ਫੋਨ ਬੱਸਾਂ ਦੇ ਪ੍ਰਬੰਧ ਕਰਨ ਦੇ ਵਾਸਤੇ ਜਿਹੜੇ ਜੀ ਉਹ ਕੀਤੇ। ਇਸੇ ਜਥੇਬੰਦੀ ਦਾ ਇੱਕ ਹੋਰ ਜਿਹੜਾ ਆਗੂ ਹੈ ਜੀ, ਉਹ ਇਹ ਕਹਿੰਦਾ ਕਿ 3 ਜਨਵਰੀ ਲਈ 60 ਬੱਸਾਂ ਦਾ ਇੰਤਜ਼ਾਮ 10,000 ਰੁਪਏ ਪ੍ਰਤੀ ਬੱਸ ਦੇ ਵਿੱਚ ਕੀਤਾ ਗਿਆ, ਜਦੋਂ ਕਿ ਇਹਦਾ ਰੇਟ ਉਹ ਕਹਿੰਦਾ ਕਿ 12,000 ਰੁਪਏ ਮੰਗਿਆ ਗਿਆ ਸੀਗਾ। ਉਹ ਕਹਿੰਦੇ ਕਿ ਜਿਹੜਾ ਮਿੰਨੀ ਬੱਸਾਂ ਦਾ ਕਾਰੋਬਾਰ ਤਾਂ ਪਹਿਲਾਂ ਹੀ ਤਬਾਹ ਹੋ ਚੁੱਕਾ ਹੋਇਆ। ਉਹ ਇਹ ਵੀ ਕਹਿੰਦਾ ਕਿ 60 ਬੱਸਾਂ ਦੇ ਪਿੱਛੇ 1,20,000 ਰੁਪਏ ਦਾ ਘਾਟਾ ਜਿਹੜਾ ਜੀ ਉਹ ਪੈ ਰਿਹਾ। ਇਹ ਵੀ ਕਿਹਾ ਜਾ ਰਿਹਾ ਕਿ ਜਿਹੜੇ ਭਾਜਪਾ ਦੇ ਨੇੜਲੇ ਬਾਦਲ ਪਰਿਵਾਰ ਦੀਆਂ ਬੱਸਾਂ ਰੈਲੀ ਲਈ ਮੁਫਤ ਵੀ ਜਾ ਸਕਦੀਆਂ ਸੀ, ਪਰ ਉਹਨਾਂ ਨੇ ਮੁਫਤ ਬੱਸਾਂ ਦੇਣ ਤੋਂ ਨਾ ਜਿਹੜੀ ਜੀ ਉਹ ਕਰ ਦਿੱਤੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਦੀ ਰੈਲੀ ਲਈ ਪਠਾਨਕੋਟ ਇਲਾਕੇ ਨੂੰ ਚੁਣਿਆ ਗਿਆ ਹੈ ਕਿਉਂਕਿ ਭਾਜਪਾ ਵਾਲੇ ਜਿਹੜੇ ਆ ਜੀ ਉਹ ਪਠਾਨਕੋਟ ਨੂੰ ਸ਼ੁਭ ਮੰਨਦੇ ਆ ਤੇ 14 ਦੀਆਂ ਲੋਕ ਸਭਾ ਚੋਣਾਂ ਦੇ ਵਾਸਤੇ ਰੈਲੀ ਵੀ ਪਠਾਨਕੋਟ ਤੋਂ ਇਹਦੀ ਜਿਹੜੀ ਜੀ ਸ਼ੁਰੂਆਤ ਗਈ ਸੀਗੀ। ਸੋ
ਤੁਸੀਂ ਜਿੱਥੋਂ ਗੱਲ ਸ਼ੁਰੂ ਕੀਤੀ ਸੀ ਉਹ ਠੀਕ ਹੈ ਜੀ, ਕਿਉਂਕਿ 10 ਵਰੇ ਰਾਜ ਰਿਹਾ, ਉਦੋਂ ਤਾਂ ਲੋਕਾਂ ਦੀਆਂ ਫੜ ਕੇ ਜਿਹੜੀਆਂ ਦੇ ਦੇਣੀਆਂ ਹੁੰਦੀਆਂ ਸੀ ਨਾ ਜੀ ਬੱਸਾਂ, ਆਪਣੀਆਂ ਤਾਂ ਉਦੋਂ ਵੀ ਨਹੀਂ ਦਿੱਤੀਆਂ। ਹੁਣ ਜਦੋਂ ਸਰਕਾਰ ਹੈ ਨਹੀਂ ਗੀ, ਉਹ ਲੋਕਾਂ ਦੀਆਂ ਫੜ ਕੇ ਨਹੀਂ ਦਿੱਤੀਆਂ ਜਾ ਸਕਦੀਆਂ, ਤੇ ਆਪਣੀਆਂ ਜਿਹੜੀਆਂ ਦੀ ਉਹ ਵਰਤਣ ਤੋਂ ਉਹ ਇਨਕਾਰੀ ਨੇ, ਕਿਉਂਕਿ ਬਿਜ਼ਨਸਮੈਨ ਨੇ। ਜਿਹੜਾ ਬਿਜ਼ਨਸਮੈਨ ਹੈ ਉਹ ਆਪਣਾ ਫਾਇਦਾ ਸਿਰਫ ਜਿਹੜਾ ਦੀ ਉਹ ਸੋਚਦਾ, ਉਹਨੂੰ ਪਾਰਟੀਆਂ ਜਾਂ ਜਿਹੜਾ ਸੂਬਾ ਹੁੰਦਾ ਜੀ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ। ਇਸੇ ਕਰਕੇ ਕਹਿੰਦੇ ਨੇ ਜਦੋਂ ਬਿਜ਼ਨਸਮੈਨ ਜਿਹੜਾ ਜੀ ਉਹ ਰਾਜ ਕਰਦਾ ਉਹ ਖਤਰਨਾਕ ਹੈ, ਕਿਉਂਕਿ ਉਹ ਸਿਰਫ ਆਪਣਾ ਸੋਚਦਾ ਜੀ। ਸ਼ਾਇਦ ਬੀਜੇਪੀ ਨੂੰ ਹੁਣ ਜਿਹੜਾ ਜੀ ਚੇਤਾ ਆਇਆ ਹੋਵੇ ਕਿ 10 ਸਾਲਾਂ ਦੇ ਦੌਰਾਨ ਉਹਨਾਂ ਦੀਆਂ ਰੈਲੀਆਂ ਲਈ ਜੇ ਬੱਸਾਂ ਫੜ ਕੇ ਦਿੱਤੀਆਂ ਜਾਂਦੀਆਂ ਸੀਗੀਆਂ ਤਾਂ ਉਹ ਕਿਹੜੀਆਂ ਬੱਸਾਂ ਸੀ, ਕਮ ਸੇ ਕਮ ਉਹਨਾਂ ਦੇ ਭਾਈਵਾਲਾਂ ਦੀਆਂ ਤਾਂ ਨਹੀਂ ਸੀ ਉਹ। ਜੀ ਜੀ ਬਿਲਕੁਲ, ਸ਼ਾਇਦ ਕਦੇ ਸੁਰਤ ਆਊਗੀ ਤਾਂ ਹੀ ਆ। ਅਤੇ ਜਿਸ ਤਰ੍ਹਾਂ ਇਹ ਰੈਲੀ ਇੱਥੇ ਸ਼ੁਰੂ ਕੀਤੀ ਲੋਕ ਸਭਾ ਦੇ ਵਾਸਤੇ ਸਮਝੀ ਜਾਂਦੀ ਹੈ, ਅਤੇ ਇਸੇ ਤਰ੍ਹਾਂ 2019 ਦਾ ਜਿਹੜਾ ਵਰ੍ਹਾ ਆ ਲੋਕ ਸਭਾ ਦੀਆਂ ਚੋਣਾਂ ਦਾ ਹੀ ਸਾਲ ਹੋਵੇਗਾ। ਬਿਲਕੁਲ ਜੀ, ਐਕਚੁਅਲੀ ਇਹ ਜਿਹੜਾ ਸਾਲ ਸ਼ੁਰੂ ਹੋ ਗਿਆ ਜੀ, ਬਿਲਕੁਲ ਜਿਹੜੀ ਬਹੁਤੀ ਨਿਗਾਹ ਹੈ ਜੀ ਉਹ ਇਸੇ ਚੀਜ਼ ਦੇ ਉੱਤੇ ਲੱਗੀ ਰਹੂਗੀ ਕਿ ਕੀ ਕੁਛ ਜਿਹੜਾ ਜੀ ਉਹ ਮੁਲਕ ਦੇ ਵਿੱਚ ਹੁੰਦਾ, ਕਿਉਂਕਿ ਇਹ ਇੱਕ ਅਗਨੀ ਪ੍ਰੀਖਿਆ ਹੋਊਗੀ ਜਿਹਦੇ ਵਿੱਚੋਂ ਵੱਖ-ਵੱਖ ਸਿਆਸੀ ਪਾਰਟੀਆਂ ਨੂੰ ਲੰਘਣਾ ਪਊਗਾ ਜੀ। ਅਗਲੇ 2 ਮਹੀਨਿਆਂ ਦੇ ਵਿੱਚ ਕਿਸੇ ਸਮੇਂ ਵੀ ਲੋਕ ਸਭਾ ਚੋਣਾਂ ਦਾ ਜਿਹੜਾ ਜੀ ਉਹ ਐਲਾਨ ਹੋ ਸਕਦਾ, ਬਿਗਲ ਜਿਹੜਾ ਜੀ ਉਹ ਵੱਜ ਸਕਦਾ, ਕਿਉਂਕਿ ਲੰਬੀ ਪ੍ਰਕਿਰਿਆ ਹੈ ਸਮੁੱਚੇ ਮੁਲਕ ਭਰ ਦੇ ਵਿੱਚ ਹੋਣੀ। ਕੋਈ 1.5 ਮਹੀਨੇ ਦੇ ਕਰੀਬ ਜਿਹੜਾ ਜੀ ਇਹ ਸਮਾਂ ਲੱਗਦਾ ਇਹਨਾਂ ਚੋਣਾਂ ਨੂੰ, ਤੇ ਉਦੋਂ ਪਹਿਲਾਂ ਜਿਹੜਾ ਜੀ ਚੋਣ ਜ਼ਾਬਤਾ ਜਿਹੜਾ ਉਹ ਲੱਗੂਗਾ, ਜਿਹਦੇ ਕਰਕੇ ਜਿਹੜਾ ਜੀ ਜਿਹੜੀਆਂ ਵੱਖ-ਵੱਖ ਸਿਆਸੀ ਪਾਰਟੀਆਂ ਨੇ ਉਹਨਾਂ ਨੇ ਕਮਰ ਕੱਸੇ ਜਿਹੜੇ ਜੀ ਉਹ ਕੱਸ ਲਏ ਹੋਏ ਆ। ਔਰ 19 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਜਿਨ੍ਹਾਂ ਪਾਰਟੀਆਂ ਦੀ ਪ੍ਰੀਖਿਆ ਹੋਊਗੀ ਉਹਦੇ ਤੋਂ ਬਾਅਦ ਤੁਸੀਂ ਕਹਿ ਸਕਦੇ ਹੋ ਕਿ ਪੰਜਾਬ ਦੀ ਜੇ ਆਪਾਂ ਗੱਲ ਕਰੀਏ ਤਾਂ 19 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੀ ਪ੍ਰੀਖਿਆ ਜਿਹੜੀ ਉਹ ਹੋਊਗੀ, ਕਿਉਂਕਿ ਉਹਦੇ ਪ੍ਰਧਾਨ ਬਣ ਤੋਂ ਬਾਅਦ ਇਹ ਪਹਿਲਾ ਇਸ ਤਰ੍ਹਾਂ ਦਾ ਮੌਕਾ ਹੋਊਗਾ ਜਦੋਂ ਕਾਂਗਰਸ ਦੀ ਸਰਕਾਰ ਦੇ ਸਮੇਂ ਦੇ ਵਿੱਚ ਇਹ ਚੋਣ ਲੜੀ ਜਾਊਗੀ। ਸੁਖਬੀਰ ਦੀ ਅਗਵਾਈ ਦੇ ਵਿੱਚ 14 ਦੀਆਂ ਲੋਕ ਸਭਾ ਚੋਣਾਂ ਤੇ 17 ਚ ਵਿਧਾਨ ਸਭਾ ਚੋਣਾਂ ਦੇ ਵਿੱਚ ਅਕਾਲੀ ਦਲ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀਗਾ, ਪਰ ਸਥਿਤੀ ਇਸ ਵਾਰੀ ਉਲਟ ਹੋਊਗੀ, ਕਿਉਂਕਿ ਉਦੋਂ ਇੱਕ ਤਾਂ ਇਹਨਾਂ ਦੇ ਕੋਲੇ ਸਰਕਾਰ ਸੀ, ਸਰਕਾਰ ਧੱਕਾ ਕਰਦੀ ਆ, ਦੂਜਾ ਜਿਹੜਾ ਜੀ 18 ਦੇ ਵਿੱਚ ਅਕਾਲੀ ਦਲ ਦਾ ਇੱਕ ਵੱਡਾ ਧੜਾ ਜਿਹੜਾ ਜੀ ਉਹ ਟੁੱਟ ਕੇ ਵੱਖਰੀ ਸਿਆਸੀ ਪਾਰਟੀ ਬਣਾਉਣ ਦੀ ਤਿਆਰੀ ਦੇ ਵਿੱਚ ਹੈ। ਬਰਗਾੜੀ ਕਾਂਡ ਨੂੰ ਲੈ ਕੇ ਅਕਾਲੀ ਦਲ ਜਿਹੜਾ ਜੀ ਪੰਥਕ ਵੋਟਰਾਂ ਦਾ ਸਮਰਥਨ ਜਿਹੜਾ ਉਹ ਹਾਸਲ ਨਹੀਂ ਕਰ ਸਕਿਆ। 15 ਦੇ ਵਿੱਚ ਹੋਏ ਬੇਅਦਬੀ ਕਾਂਡ ਤੋਂ ਬਾਅਦ ਅਕਾਲੀ ਦਲ ਪੰਥਕ ਸਿਆਸੀ ਹਾਸ਼ੀਏ ਦੇ ਉੱਤੇ ਜਿਹੜਾ ਜੀ ਉਹ ਚਲੇ ਗਿਆ। 84 ਦੇ ਕਤਲੇਆਮ ਨੂੰ ਲੈ ਕੇ ਜਿਹੜਾ ਫੈਸਲੇ ਆਏ ਨੇ ਉਹਨੇ ਜ਼ਰੂਰ ਅਕਾਲੀ ਦਲ ਨੂੰ ਕੁਝ ਜਿਹੜਾ ਜੀ ਉਹ ਤੁਸੀਂ ਕਹਿ ਲਓ ਕਿ ਆਕਸੀਜਨ ਦਿੱਤੀ ਹੈ, ਪਰ ਉਹ ਕਿੰਨਾ ਕੁ ਜਿਹੜਾ ਜੀ ਉਹ ਬਣਾ ਸਕਦੇ ਆ, ਕਿਉਂਕਿ ਕੀ ਇਹਦੇ ਨਾਲ ਵੋਟ ਬੈਂਕ ਜਿਹੜਾ ਜੀ ਉਹ ਮੁੜਿਆਊਗਾ, ਇਹ ਬੜਾ ਜਿਹੜਾ ਜੀ ਵੇਖਣ ਵਾਲਾ ਹੋਊਗਾ। 17 ਤੋਂ ਬਾਅਦ ਜਿਹੜਾ ਜੀ ਸੂਬੇ ਦੇ ਵਿੱਚ ਕਾਂਗਰਸ ਹਰੇਕ ਚੋਣ ਦੇ ਵਿੱਚ ਆਪਣੀ ਜਿੱਤ ਜਿਹੜੀ ਉਹ ਦਰਜ ਕਰ ਰਹੀ ਆ, ਚਾਹੇ ਉਹ ਨਿਗਮ ਹੋਣ, ਨਗਰ ਕੌਂਸਲ, ਪੰਚਾਇਤ, ਪਰ ਇਹਨਾਂ ਦੇ ਬਾਰੇ ਤਾਂ ਇਹ ਕਿਹਾ ਜਾਂਦਾ ਨਾ ਜੀ ਕਿ ਜਿਹਦੀ ਸਰਕਾਰ ਉਹਦੇ ਇਹ ਹੁੰਦੀਆਂ ਨੇ। ਲੋਕ ਸਭਾ ਚੋਣਾਂ ਦੇ ਵਿੱਚ ਕਾਂਗਰਸ ਜਿਹੜੀ ਆ ਜੀ ਉਹਨੂੰ ਇਹ ਲੱਗਦਾ ਕਿ ਉਹਦਾ ਚੁੱਪ ਕੀਤਿਆਂ ਸਰ ਜਾਣਾ, ਕਿਉਂਕਿ ਅਕਾਲੀ ਦਲ ਜਿਵੇਂ ਦੱਸਿਆ ਕਿ ਉਹਦਾ ਵੋਟ ਬੈਂਕ ਖੁਰ ਗਿਆ। ਆਮ ਆਦਮੀ ਪਾਰਟੀ ਜਿਹੜੀ 2014 ਦੇ ਵਿੱਚ ਬੜੀ ਤੇਜ਼ੀ ਦੇ ਨਾਲ ਉੱਭਰੀ ਸੀਗੀ, ਉਹ 17 ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਦੌਰਾਨ ਸਰਕਾਰ ਜਿਹੜੀ ਉਹ ਬਣਾਉਂਦੀ ਰਹਿ ਗਈ, ਬਲਕਿ ਛੋਟੀ ਜੀ ਤੁਸੀਂ ਕਹਿ ਲਓ ਕਿ ਵਿਰੋਧੀ ਧਿਰ ਦੇ ਵਜੋਂ ਉਹ ਉੱਭਰੀ। ਪਰ ਆਮ ਆਦਮੀ ਪਾਰਟੀ ਦੇ ਵਿਚਾਲੇ ਪਿਆ ਹੋਇਆ ਜਿਹੜਾ ਪਾੜ ਹੈ ਉਹ ਵੀ ਕਾਂਗਰਸ ਦੇ ਵਾਸਤੇ ਚੰਗਾ ਸ਼ਗਨ ਹੀ ਜਿਹੜਾ ਉਹ ਕਿਹਾ ਜਾ ਸਕਦਾ ਹੈ। ਆਮ ਆਦਮੀ ਪਾਰਟੀ ਜਿਹਨੇ 14 ਦੇ ਵਿੱਚ 4 ਮੈਂਬਰ ਪਾਰਲੀਮੈਂਟ ਪੰਜਾਬ ਦੇ ਵਿੱਚੋਂ ਜਿਹੜਾ ਜੀ ਉਹ ਮਿਲ ਗਏ ਸੀਗੇ, ਉਹਦੇ ਵਾਸਤੇ ਵੀ ਇਹ 2019 ਜਿਹੜਾ ਜੀ ਉਹ ਬੜਾ ਅਹਿਮ ਹੋਊਗਾ ਕਿ ਉਹ ਆਪਣੀ ਸ਼ਾਖ ਇੱਥੇ ਪੰਜਾਬ ਦੇ ਵਿੱਚ ਬਚਾ ਸਕੂਗੀ ਜਾਂ ਨਹੀਂ, ਕਿਉਂਕਿ ਉਹਦੇ ਵਿਚਾਲੇ ਪਿਆ ਜਿਹੜਾ ਜੀ ਉਹ ਪਾੜ। ਬੇਸ਼ੱਕ ਇਹ ਕਈ ਜਿਹੜਾ ਜੀ ਉਹ ਸਥਿਤੀਆਂ ਦੇ ਵਿੱਚੋਂ ਨਿਕਲ ਰਿਹਾ। ਅਗਲੇ ਕੁਝ ਹਫ਼ਤੇ, ਕੁਝ ਮਹੀਨੇ, ਕਿਉਂਕਿ ਸੁਖਪਾਲ ਸਿੰਘ ਖਹਿਰਾ ਹੋਰੀ ਕਹਿ ਰਹੇ ਆ ਕਿ ਉਹਨਾਂ ਨੇ ਨਵੀਂ ਪਾਰਟੀ ਜਿਹੜੀ ਆ ਜੀ ਉਹ ਐਲਾਨ ਕਰਨੀ ਆ ਜਨਵਰੀ ਮਹੀਨੇ ਦੇ ਵਿੱਚ। ਉਹ ਐਲਾਨ ਕਰਦੇ ਆ ਨਹੀਂ ਕਰਦੇ, ਉਹਨਾਂ ਦੇ ਨਾਲ ਕਿੰਨੇ ਕੁ ਲੋਕ ਜਿਹੜੇ ਜੀ ਉਹ ਜਾਂਦੇ ਆ
ਇਹਦੇ ਉੱਤੇ ਨਿਰਭਰ ਕਰੂਗਾ। ਔਰ ਜਿਹੜਾ ਟਕਸਾਲੀ ਅਕਾਲੀ ਦਲ ਬਣਿਆ ਉਹ ਕਿੰਨਾ ਕੁ ਸਟਰੋਂਗ ਹੋ ਕੇ ਨਿਕਲਦਾ, ਇਹ ਵੀ ਆਮ ਆਦਮੀ ਪਾਰਟੀ ਦੇ ਉੱਤੇ ਜਿਹੜਾ ਜੀ ਉਹ ਅਸਰ ਕਿਤੇ ਨਾ ਕਿਤੇ ਪਾਊਗਾ। ਬਿਲਕੁਲ ਜੀ, ਪਾਰਟੀਆਂ ਹੀ ਬਹੁਤ ਜ਼ਿਆਦਾ ਬਣ ਗਈਆਂ। ਅਤੇ ਅੱਗੇ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਜਿਹੜੇ 3 ਪ੍ਰੋਜੈਕਟ ਆ 2019 ਦੇ ਵਿੱਚ, ਉਸ 'ਤੇ ਨਿਗਾਹ ਰਹੂਗੀ। ਬਿਲਕੁਲ ਜੀ, ਇਹਨਾਂ ਦਾ ਜੇ ਆਪਾਂ ਦੇਖੀਏ ਤਾਂ ਧਾਰਮਿਕ ਪੁਆਇੰਟ ਆਫ ਵਿਊ ਦੇ ਨਾਲ ਬੜਾ ਜਿਹੜਾ ਜੀ ਉਹ ਮਹੱਤਵ ਹੈ। ਇੱਕ ਤਾਂ ਜਿਹੜਾ ਜੀ ਕਰਤਾਰਪੁਰ ਦਾ ਲਾਂਘਾ, ਇਹ ਬਹੁਤ ਅਹਿਮ ਜਿਹੜਾ ਜੀ ਇੱਕ ਪ੍ਰੋਜੈਕਟ ਹੈ, ਜਿਹਦਾ ਚਰਚਾ ਇਸ ਵੇਲੇ ਸਮੁੱਚੀ ਦੁਨੀਆ ਦੇ ਵਿੱਚ ਬੈਠੇ ਭਾਈਚਾਰੇ ਦੇ ਵਿੱਚ ਜਿਹੜਾ ਜੀ ਉਹ ਹੈ। ਪਾਕਿਸਤਾਨ ਦੇ ਵਿੱਚ ਨਵੀਂ ਬਣੀ ਸਰਕਾਰ ਤੋਂ ਬਾਅਦ ਇਹ ਜਿਸ ਤਰੀਕੇ ਦੇ ਨਾਲ ਇਹ ਦੋਨਾਂ ਪਾਸਿਆਂ ਤੋਂ ਜਿਹੜਾ ਜੀ ਐਲਾਨ ਹੋਇਆ, ਭਾਰਤ ਵਾਲੀ ਸਾਈਡ ਤੋਂ ਵੀ ਤੇ ਹੁਣ ਦੂਰਬੀਨ ਦੇ ਜ਼ਰੀਏ ਕਰਤਾਰਪੁਰ ਦੇ ਦਰਸ਼ਨ ਜਿਹੜੇ ਜੀ ਉਹ ਕੀਤੇ ਜਾਂਦੇ ਆ। ਇਹ ਲਾਂਘਾ ਜਿਹੜੀ ਪਾਕਿਸਤਾਨ ਦੀ ਸਰਕਾਰ ਆ ਬੜੀ ਤੇਜ਼ੀ ਦੇ ਨਾਲ ਉਸਾਰ ਰਹੀ ਹੈ। ਇਹ ਹੈ ਵੀ ਬਹੁਤਾ ਜਿਹੜਾ ਜੀ ਉਹਦੀ ਵਾਲੀ ਸਾਈਡ ਦੇ ਉੱਤੇ 4.5 ਕਿਲੋਮੀਟਰ ਦਾ। ਭਾਰਤ ਵਾਲੀ ਸਾਈਡ ਦੇ ਉੱਤੇ ਸਰਵੇ ਵਗੈਰਾ ਜਿਹੜੇ ਆ ਜੀ ਉਹ ਚੱਲ ਰਹੇ ਆ, ਪਰ ਜਿੰਨੀ ਤੇਜ਼ੀ ਨਾਲ ਕੰਮ ਪਾਕਿਸਤਾਨ ਵਾਲੀ ਸਾਈਡ ਦੇ ਉੱਤੇ ਹੋ ਰਿਹਾ ਉਨੀ ਤੇਜ਼ੀ ਨਾਲ ਅਜੇ ਇਸ ਪਾਸੇ ਵੱਲ ਨਹੀਂ ਹੋ ਰਿਹਾ। ਸ਼ਾਇਦ ਇਸ ਕਰਕੇ ਕਿ ਇੱਧਰ ਇਹਨਾਂ ਨੂੰ ਕੰਮ ਥੋੜ੍ਹਾ ਜਿਹੜਾ ਜੀ ਉਹ ਕਰਨਾ ਪੈਣਾ। ਸੋ ਇਹ ਅਹਿਮ ਪ੍ਰੋਜੈਕਟ ਹੈ ਜਿਹਦੇ ਉੱਤੇ ਵੱਡੀ ਨਿਗਾਹ ਰਹੂਗੀ। ਦੂਸਰਾ ਧਾਰਮਿਕ ਪੁਆਇੰਟ ਆਫ ਵਿਊ ਦੇ ਨਾਲ ਹੀ ਇੱਕ ਜਿਹੜਾ ਜੀ ਪ੍ਰੋਜੈਕਟ ਹੈ ਸੁਲਤਾਨਪੁਰ ਲੋਧੀ, ਜਿੱਥੇ ਗੁਰੂ ਨਾਨਕ ਸਾਹਿਬ ਆਪਣੀ ਉਮਰ ਦੇ 13 ਸਾਲ ਦੇ ਕਰੀਬ ਜਿਹੜਾ ਜੀ ਉਹ ਰਹੇ। ਇੱਥੇ ਜਿਹੜਾ 550 ਸਾਲਾ ਪ੍ਰਕਾਸ਼ ਉਤਸਵ ਹੈ, ਉਸ ਮੌਕੇ ਦੇ ਉੱਤੇ ਇੱਕ ਤਾਂ ਜਿਹੜਾ ਜੀ 65 ਫੁੱਟ ਮੂਲ ਮੰਤਰ ਸਥਾਨ ਜਿਹੜਾ ਜੀ ਉਹ ਉਸਾਰਿਆ ਜਾਣਾ। ਔਰ ਇਹਦੇ ਨਾਲ ਨਾਲ ਜਿਹੜੀ ਸੈਂਟਰ ਦੀ ਸਰਕਾਰ ਹੈ ਉਹਨੇ ਇਹਨੂੰ ਹੈਰੀਟੇਜ ਸਿਟੀ ਵਜੋਂ ਉਸਾਰਨ ਦੀ ਗੱਲ ਜਿਹੜੀ ਹੈ ਜੀ ਉਹ ਆਖੀ ਹੈ। ਜਿਹੜਾ ਸ਼ਤਾਬਦੀ ਸਮਾਗਮ ਹੋਊਗਾ ਜੀ ਉਹਦੇ ਵਿੱਚ ਕੋਈ 35 ਲੱਖ ਦੇ ਕਰੀਬ ਸੰਗਤ ਜਿਹੜੀ ਹੈ ਜੀ ਇੱਥੇ ਪਹੁੰਚਣ ਦਾ ਅੰਦਾਜ਼ਾ ਹੈ, ਜਦੋਂ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਇਸ 19 ਦੇ ਵਿੱਚ ਜਿਹੜਾ ਜੀ ਉਹ ਆਊਗਾ। ਇਹ 2 ਧਾਰਮਿਕ ਪ੍ਰੋਜੈਕਟ ਨੇ ਜਿਨ੍ਹਾਂ ਦੇ ਉੱਤੇ ਨਿਗਾਹ ਜਿਹੜੀ ਹੈ ਜੀ। ਦੂਜੇ ਪਾਸੇ ਜੇ ਟੂਰਿਸਟ ਪੁਆਇੰਟ ਆਫ ਵਿਊ ਦੇ ਨਾਲ ਦੇਖੀਏ ਤਾਂ ਰਣਜੀਤ ਸਾਗਰ ਜਿਹੜਾ ਡੈਮ ਹੈ ਜੀ, ਇੱਥੇ ਜਿਹੜੇ ਝੀਲ ਨੇ, ਇੱਥੇ ਜਿਹੜੇ ਟਾਪੂ ਨੇ ਮੁਸ਼ਰਬਾ, ਕੋਲਾਰਾ ਤੇ ਪਲੰਗੀ, ਇਹਨਾਂ ਦੀ ਕੋਈ 77 ਏਕੜ ਜ਼ਮੀਨ ਦੇ ਉੱਤੇ ਈਕੋ ਟੂਰਿਜ਼ਮ ਡਿਵੈਲਪ ਕਰਨ ਦਾ ਪ੍ਰੋਜੈਕਟ ਇਸੇ ਸਾਲ ਜਿਹੜਾ ਉਹ ਸ਼ੁਰੂ ਹੋਣਾ, ਜਿਹਦੇ ਨਾਲ ਪੰਜਾਬ ਟੂਰਿਜ਼ਮ ਜਿਹੜਾ ਜੀ ਉਹਨੂੰ ਕਾਫੀ ਜਿਹੜੀ ਉਹ ਹੱਲਾਸ਼ੇਰੀ ਮਿਲ ਸਕਦੀ ਹੈ। ਇਹਦੇ ਵਿੱਚ ਜਿਹੜੇ ਕੋਲਾਰਾ ਦੀ 16 ਏਕੜ, ਮੁਸ਼ਰਬਾ ਦੀ 2.9 ਏਕੜ ਤੇ ਪਲੰਗੀ ਦੀ 58 ਏਕੜ ਜੰਗਲੀ ਜ਼ਮੀਨ ਦੇ ਉੱਤੇ ਜਿਹੜੇ ਈਕੋ ਟੂਰਿਜ਼ਮ ਜਿਹੜਾ ਜੀ ਉਹਨੂੰ ਵਿਕਸਿਤ ਕੀਤਾ ਜਾ ਰਿਹਾ। ਇਹਦੇ ਵਿੱਚ ਪੰਜਾਬ ਇਨਫਰਾਸਟਰਕਚਰ ਡਿਵੈਲਪਮੈਂਟ ਬੋਰਡ ਨੇ ਦੇਸੀ ਤੇ ਵਿਦੇਸ਼ੀ ਕੰਪਨੀਆਂ ਜਿਹੜੀਆਂ ਜੀ ਉਹਨਾਂ ਨੂੰ ਇੱਥੇ ਸੱਦਾ ਜਿਹੜਾ ਦਿੱਤਾ। ਔਰ ਇਹਦੇ ਵਿੱਚ ਜਿਹੜੀ ਮੌਜੂਦਾ ਸਰਕਾਰ ਆ ਉਹਨੇ 2000 ਕਰੋੜ ਰੁਪਈਆ ਇਨਵੈਸਟ ਕਰਨ ਦਾ ਐਲਾਨ ਕੀਤਾ, ਜਿਹਦੇ ਵਿੱਚ ਝੀਲ ਦੇ ਵਿੱਚ ਵਾਟਰ ਸਪੋਰਟਸ, ਬੋਟਿੰਗ, ਸਕੀਇੰਗ ਤੇ ਆਈਲੈਂਡ ਜਿਹੜੀ ਜੀ ਇਹਦੇ ਵਿੱਚ ਈਕੋ ਰਿਜ਼ੋਰਟ ਜਿਹੜੇ ਉਹ ਬਣਨਗੇ। ਔਰ 2 ਟਾਪੂ ਜਿਹੜੇ ਨੇ ਉਹਨਾਂ ਨੂੰ ਜੋੜਨ ਦੇ ਵਾਸਤੇ ਬ੍ਰਿਜ ਬਣਾਉਣ ਦਾ ਵੀ ਪ੍ਰਪੋਜ਼ਲ ਜਿਹੜਾ ਜੀ ਉਹ ਹੈ। ਜੇ ਆਪਾਂ ਥੋੜ੍ਹੀ ਜਿਹੀ ਹੈਲਥ ਦੀ ਵੀ ਗੱਲ ਕਰੀਏ ਤਾਂ ਏਮਸ ਜਿਹਦੀ ਉਸਾਰੀ ਬਠਿੰਡੇ ਦੇ ਵਿੱਚ ਜਿਹੜੀ ਹੋ ਰਹੀ ਹੈ ਇਸ ਵੇਲੇ, ਇਹ ਕਿਹਾ ਜਾ ਰਿਹਾ ਜੀ ਕਿ ਉਹਦੀ OPD ਜਿਹੜੀ ਆ ਉਹ ਇਸੇ ਸਾਲ ਦੇ ਵਿੱਚ ਸ਼ੁਰੂ ਹੋ ਸਕਦੀ ਹੈ, ਕਿਉਂਕਿ ਇਹ ਬੈਲਟ ਉਹ ਆ ਜੀ ਜਿਹਨੂੰ ਕੈਂਸਰ ਖਾ ਗਿਆ। ਤੋ ਇਸ ਕਰਕੇ ਇਹ ਥੋੜ੍ਹੀ ਜਿਹੀ ਤਸੱਲੀ ਵਾਲੀ ਜਿਹੜੀ ਗੱਲ ਰਹੂਗੀ ਕਿ ਏਮਸ ਦੀ OPD ਜਦੋਂ ਸਟਾਰਟ ਹੁੰਦੀ ਹੈ, ਨਹੀਂ ਤਾਂ ਅਦਰਵਾਈਜ਼ ਸਭ ਨੂੰ ਪਤਾ ਜੀ ਇੱਥੋਂ ਚੱਲਦੀ ਜਿਹੜੀ ਟ੍ਰੇਨ ਹੈ ਇਸ ਏਰੀਏ ਦੇ ਵਿੱਚੋਂ ਜਿਹੜੀ ਕਿ ਬੀਕਾਨੇਰ ਨੂੰ ਜਾਂਦੀ ਹੈ ਰਾਜਸਥਾਨ ਦੇ ਵਿੱਚ, ਉਹਨੂੰ ਕੈਂਸਰ ਟ੍ਰੇਨ ਕਿਹਾ ਜਾਂਦਾ, ਕਿਉਂਕਿ ਕੈਂਸਰ ਬੈਲਟ ਦੇ ਕਰਕੇ ਮਸ਼ਹੂਰ ਇਹ ਹੋ ਗਈ। ਕੈਂਸਰ ਜਿਹੜਾ ਜੀ ਬਹੁਤ ਸਾਰੇ ਘਰਾਂ ਨੂੰ ਨਿਗਲ ਗਿਆ ਜੀ। ਬਿਲਕੁਲ। ਤੇ ਅੱਗੇ ਗੱਲ ਕਰਦੇ ਜੀ, ਜਿੰਨੀ ਕੁ ਠੰਡ ਆ, ਸੀਤ ਲਹਿ ਰਿਹਾ ਤੇ ਧੁੰਦ ਆ, ਉਹਨੇ ਜ਼ਿੰਦਗੀ ਦੀ ਰਫ਼ਤਾਰ ਸਲੋ ਕੀਤੀ। ਬਿਲਕੁਲ ਜੀ, ਇਹ ਐਕਚੁਅਲੀ ਪੂਰਾ ਇਹ ਖਿੱਤਾ ਪੰਜਾਬ, ਹਰਿਆਣਾ, ਹਿਮਾਚਲ ਇਸ ਵੇਲੇ ਸੀਤ ਲਹਿਰ ਦੀ ਲਪੇਟ ਦੇ ਵਿੱਚ ਜਿਹੜਾ ਵੀ ਉਹ ਆਇਆ ਹੋਇਆ। ਪੂਰਾ ਉੱਤਰੀ ਭਾਰਤ ਜਿਹੜਾ ਉਹ ਕੰਬਿਆ ਹੋਇਆ ਇਹਦੇ ਨਾਲ। ਜਿਹੜਾ ਤਾਪਮਾਨ ਹੈ ਜੀ ਉਹ 0 ਡਿਗਰੀ ਤੱਕ ਜਿਹੜਾ ਜੀ ਉਹ ਗਿਆ ਹੋਇਆ ਬਹੁਤ ਸਾਰੇ ਏਰੀਆਜ਼ ਦੇ ਵਿੱਚ। ਹਿਮਾਚਲ ਪ੍ਰਦੇਸ਼ ਦੇ ਵਿੱਚ ਸਪਤੀ ਜਿਹੜੀ ਜੀ ਚਨਾਬ ਨਦੀ ਹੈ, ਇਹ ਸਾਈਡਾਂ ਤੋਂ ਜੰਮ ਗਈ ਹੈ ਜੀ ਮੁਕੰਮਲ। ਔਰ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਕਿੰਨੀ ਕੁ ਠੰਡ ਜਿਹੜੀ ਉਹ ਹੈ ਇਸ ਵੇਲੇ ਇੱਥੇ ਦੇ ਵਿੱਚ। ਬੇਸ਼ੱਕ ਇਹ ਠੰਡ ਜੇ ਆਪਾਂ ਤਾਪਮਾਨ ਦੇ ਮੁਤਾਬਕ ਜਿਹੜੇ ਬਹੁਤ ਠੰਡੇ ਮੁਲਕ ਹੈ ਉਹਨਾਂ ਦੇ ਨਾਲ
ਕੰਪੇਅਰ ਕਰੀਏ ਤਾਂ ਲੱਗਦਾ ਕਿ ਘੱਟ ਹੈ, ਪਰ ਕਿਉਂਕਿ ਇੱਥੇ ਇੰਨੇ ਇੰਤਜ਼ਾਮ ਨਹੀਂ ਹੈਗੇ ਔਰ ਨਾ ਉਹ ਇੰਤਜ਼ਾਮ ਉਹਨੇ ਕੀਤੇ ਜਾ ਸਕਦੇ, ਚਾਹੇ ਉਹ ਹੀਟਿੰਗ ਸਿਸਟਮ ਹੈ ਕਿਉਂਕਿ ਜਿਹੜੇ ਘਰ ਨੇ ਉਹ ਸੀਮੈਂਟਡ ਨੇ, ਇਸ ਕਰਕੇ ਉਹ ਸਕਸੈਸ ਨਹੀਂ ਹੋ ਸਕਦੇ। ਨਾ ਇਹਦੇ ਵੱਲ ਕੋਈ ਕੰਮ ਕੀਤਾ ਹੀ ਗਿਆ ਜੀ, ਗਰਮੀਆਂ 'ਚ ਗਰਮ ਤੇ ਸਿਆਲਾਂ ਦੇ ਵਿੱਚ ਜਿਹੜੇ ਉਹ ਠੰਡੇ। ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕਿਹਾ ਜਾ ਰਿਹਾ ਕਿ ਮੀਂਹ ਪੈਣ ਦੇ ਆਸਾਰ ਨੇ ਔਰ ਇਹਦੇ ਨਾਲ ਜਿਹੜਾ ਜੀ ਇਹ ਤਾਪਮਾਨ ਹੋਰ ਡਿੱਗੂਗਾ, ਠੰਡ ਇਹਦੇ ਨਾਲ ਹੋਰ ਜ਼ਿਆਦਾ ਵਧਣ ਦੇ ਆਸਾਰ ਨੇ। ਅੰਮ੍ਰਿਤਸਰ ਸਭ ਤੋਂ ਠੰਡਾ ਅਜੇ ਵੀ ਜਿਹੜਾ ਜੀ ਉਹ ਚੱਲ ਰਿਹਾ, ਦੂਜੇ ਨੰਬਰ ਦੇ ਉੱਤੇ ਜਿਹੜਾ ਜੀ ਉਹ ਲੁਧਿਆਣਾ ਆ ਗਿਆ, ਤੀਜੇ ਤੇ ਪਟਿਆਲਾ। ਤੇ ਇੰਨੀ ਠੰਡ ਜਿਹੜੀ ਹੈ ਜੀ ਇਸ ਵੇਲੇ ਪੈ ਰਹੀ ਹੈ। ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਬਿਹਾਰ ਤੇ ਬੰਗਾਲ, ਝਾਰਖੰਡ, ਰਾਜਸਥਾਨ ਦਾ ਜਿਹੜਾ ਜੀ ਖਾਸ ਤੌਰ ਦੇ ਉੱਤੇ ਰਾਜਸਥਾਨ ਦੇ ਵਿੱਚ ਵੀ ਜਿਹੜਾ ਜੀ ਮਾਊਂਟ ਆਬੂ ਜਿਹੜਾ ਏਰੀਆ, ਉੱਥੇ ਤਾਪਮਾਨ ਜਿਹੜਾ ਉਹ ਮਾਈਨਸ ਦੇ ਵਿੱਚ ਗਿਆ ਹੋਇਆ ਜੀ, ਕਿਉਂਕਿ ਰੇਤਲਾ ਇਲਾਕਾ ਹੈ, ਇਹ ਠੰਡਾ ਛੇਤੀ ਹੋ ਜਾਂਦਾ। ਇੱਥੇ ਵੀ ਇੰਤਜ਼ਾਮ ਕਿਉਂਕਿ ਇੰਨੇ ਜ਼ਿਆਦਾ ਹੈ ਨਹੀਂ ਗੇ, ਖਾਸ ਤੌਰ ਦੇ ਉੱਤੇ ਜੇ ਸੜਕਾਂ ਦੇ ਉੱਤੇ ਕਿਤੇ ਜਾਓ ਤੇ ਜਿਹੜੇ ਰਿਕਸ਼ਾ ਚਲਾਉਣ ਵਾਲੇ ਮਜ਼ਦੂਰ ਨੇ ਜਾਂ ਜਿਹੜੇ ਹੋਮਲੈਸ ਲੋਕ ਨੇ ਜੀ, ਉਹ ਵਿਚਾਰੇ ਸੜਕਾਂ ਦੇ ਉੱਤੇ ਕੁੰਗੜੇ ਪਏ ਹੋਏ ਜਿਹੜੇ ਜੀ ਉਹ ਤੁਹਾਨੂੰ ਨਜ਼ਰ ਆਉਂਦੇ ਆ। ਉਹਨਾਂ ਨੂੰ ਪੁੱਛਿਆ ਜਾ ਸਕਦਾ ਜੀ ਕਿ ਇਹ ਠੰਡ ਜਿਹੜੀ ਆ ਉਹ ਕਿੰਨੀ ਕੁ ਹੈਗੀ ਆ ਜੀ। ਇਹ ਵੀ ਕਿਹਾ ਜਾ ਰਿਹਾ ਕਿ ਜਿਹੜੇ ਮੈਦਾਨੀ ਇਲਾਕਿਆਂ ਦੇ ਵਿੱਚ ਮੀਂਹ ਪੈਣਾ, ਪਰ ਜਿਹੜੀ ਪਹਾੜਾਂ ਦੇ ਉੱਤੇ ਬਰਫ਼ਬਾਰੀ ਅੱਜ ਹੋਣ ਦੀ ਸੰਭਾਵਨਾ ਹੈ, ਜਿਹੜੀ ਕਿ ਇਸ ਇੱਕ ਲਹਿਰ ਨੂੰ ਹੋਰ ਬੜਾਵਾ ਦੇਊਗੀ। ਬਿਲਕੁਲ ਜੀ, ਬਹੁਤੇ ਪ੍ਰਬੰਧ ਵੀ ਨਹੀਂ ਨਾ ਠੰਡ ਤੋਂ ਬਚਣ ਦੇ, ਜਿੰਨੀ ਕੁ ਠੰਡ ਆ। ਤੇ ਅੱਗੇ ਗੱਲ ਕਰਦੇ ਜੀ 3 ਤਲਾਕ, ਟ੍ਰਿਪਲ ਤਲਾਕ ਆ ਜਿਹੜਾ, ਉਸ ਦੇ ਫਿਰ ਲਟਕਣ ਦੀ ਸੰਭਾਵਨਾ ਹੈ ਕਿ ਲਟਕ ਜਾਊਗਾ? ਬਿਲਕੁਲ ਜੀ, ਹੰਗਾਮਾ ਹੁੰਦਾ ਰਿਹਾ ਔਰ ਹੰਗਾਮੇ ਕਰਕੇ ਇਹ ਪੇਸ਼ ਨਹੀਂ ਜਿਹੜਾ ਜੀ ਹੋ ਸਕਿਆ ਤੇ ਆਪਣੇ ਰਾਜ ਸਭਾ ਦੇ ਵਿੱਚ। ਲੋਕ ਸਭਾ ਦੇ ਵਿੱਚੋਂ ਪਾਸ ਜ਼ਰੂਰ ਹੋ ਗਿਆ ਜੀ। ਲੋਕ ਸਭਾ ਦੇ ਵਿੱਚ ਵੈਸੇ ਪਹਿਲਾਂ ਵੀ ਪਾਸ ਇੱਕ ਵਾਰੀ ਜਿਹੜਾ ਹੋ ਗਿਆ ਸੀਗਾ, ਪਰ ਉੱਥੇ ਨਾ ਜਿਹੜਾ ਜੀ ਇਹਦੇ ਪਾਸ ਹੋਣ ਦਾ ਰੀਜ਼ਨ ਜਿਹੜਾ ਪ੍ਰਮੁੱਖ ਆ ਉਹ ਇਹ ਆ ਕਿ ਰਾਜ ਸਭਾ ਦੇ ਵਿੱਚ NDA ਦੇ ਕੋਲੇ ਬਹੁਮਤ ਨਹੀਂ ਹੈਗਾ ਜੀ। ਰੌਲਾ ਰੱਪਾ ਪੈਣਾ ਸ਼ੁਰੂ ਹੋ ਗਿਆ, ਜਿਹਦੇ ਕਰਕੇ ਇਹ ਪੇਸ਼ ਹੀ ਨਹੀਂ ਹੋ ਸਕਿਆ। ਹੁਣ ਇਹਦੇ ਉੱਤੇ ਜਿਹੜਾ ਜੀ ਦੁਬਾਰਾ ਤੋਂ ਫਿਰ ਕੱਲ ਨੂੰ ਜਿਹੜਾ ਜੀ ਇਹ ਬਹਿਸ ਹੋਣ ਦੇ ਆਸਾਰ ਨੇ। ਭਾਰਤੀ ਜਨਤਾ ਪਾਰਟੀ ਜਿਹੜੀ ਕਿ ਇਹ ਸਮਝਦੀ ਆ ਕਿ ਉਹ ਇਹ ਬਿੱਲ ਨੂੰ ਇਸ ਕਰਕੇ ਲਿਆਉਣ ਦੇ ਵਾਸਤੇ ਕਾਹਲੀ ਆ ਕਿ ਉਹ ਮੁਸਲਿਮ ਔਰਤ ਵੋਟਾਂ ਦਾ ਜਿਹੜਾ ਵੋਟ ਬੈਂਕ ਹੈ ਉਹਦੇ ਉੱਤੇ ਉਹਦੀ ਨਿਗਾਹ ਹੈ, ਉਹ ਕਿੰਨੀ ਕੁ ਸੁਹਿਰਦ ਹੈ, ਉਹ ਤਾਂ ਸਭ ਕੁਝ ਕਿਉਂਕਿ ਵੋਟਾਂ ਦੇ ਕਰਕੇ ਹੀ ਹੁੰਦਾ। ਕਾਂਗਰਸ ਜਿਹੜੀ ਉਹ ਇਹ ਸਮਝਦੀ ਆ ਕਿ ਏਡਾ ਸੌਖਾ ਉਹ ਇਹਨੂੰ ਪਾਸ ਨਹੀਂ ਹੋਣ ਦੇਊਗੀ। ਕਾਂਗਰਸ ਦੇ ਵਿਰੋਧੀ ਧਿਰਾਂ ਜਿਹੜੀਆਂ ਉਹ ਕਹਿੰਦੀਆਂ ਨੇ ਕਿ ਮੌਜੂਦਾ ਜਿਹੜਾ ਖਰੜਾ ਹੈ ਉਹਦੇ ਵਿੱਚ ਉਹਨਾਂ ਨੂੰ ਇਹ ਮਨਜ਼ੂਰ ਨਹੀਂ, ਉਹ ਇਹਦੇ ਵਿੱਚ ਕੁਝ ਸੋਧ ਜਿਹੜਾ ਜੀ ਉਹ ਕਰਨਾ ਚਾਹੁੰਦੀਆਂ ਨੇ। ਜਦੋਂ ਕਿ ਜਿਹੜੀ NDA ਹੈ ਉਹ ਇਹ ਕਹਿੰਦੀ ਹੈ ਕਿ ਜਿੰਨੀਆਂ ਕੁ ਅਸੀਂ ਸੋਧਾਂ ਕਰਤੀਆਂ ਇਹਦੇ ਮੁਤਾਬਕ ਹੀ ਅਸੀਂ ਇਹਨੂੰ ਪਾਸ ਕਰਵਾਉਣਾ। ਜੇ ਆਪਾਂ ਕੈਲਕੂਲੇਸ਼ਨ ਦਾ ਹਿਸਾਬ ਲਾਈਏ ਤਾਂ ਰਾਜ ਸਭਾ ਦੇ ਵਿੱਚ ਜਿਹੜਾ ਜੀ ਇੰਨੇ ਨੰਬਰ ਨਹੀਂ ਹੈਗੇ NDA ਦੇ ਕੋਲੇ, ਤੋਂ ਇਹਨੂੰ ਸੌਖਿਆਂ ਜਿਹੜਾ ਜੀ ਉਹ ਪਾਸ ਕਰਵਾ ਸਕਦੀ ਹੈ ਜੀ। ਇਹ ਪਤਾ BJP ਨੂੰ ਵੀ ਹੈ ਕਿ ਉੱਥੇ ਪਾਸ ਇਹ ਨਹੀਂ ਹੋ ਸਕਣਾ, ਪਰ ਫਿਰ ਵੀ ਜਿਹੜਾ ਜੀ ਉਹ ਇਹ ਲਿਆਉਣ ਦੇ ਵਾਸਤੇ ਵਜ੍ਹਾ ਇਸ ਕਰਕੇ ਆ ਕਿ ਉਹ ਦੋਨੇ ਤਰੀਕੇ ਦੇ ਨਾਲ ਇਹਦੇ ਉੱਤੇ ਸਿਆਸਤ ਕਰਨਾ ਚਾਹੁੰਦੀ ਹੈ। ਜੇ ਇਹ ਪਾਸ ਹੁੰਦਾ, ਪਾਸ ਹੋਣ ਦੇ ਚਾਂਸਸ ਨਹੀਂ ਹੈਗੇ ਜੀ, ਕਿਸੇ ਵੀ ਤਰੀਕੇ ਦੇ ਨਾਲ ਪਾਸ ਹੋਣ ਦੇ ਚਾਂਸ ਇਹਦੇ ਨਹੀਂ ਹੈਗੇ। ਜੇ ਪਾਸ ਹੁੰਦਾ ਤੇ ਉਹ ਇਹਦੇ ਜਿਹੜਾ ਜੀ ਲਾਹਾ ਲਊਗੀ ਜਿਹੜੀਆਂ ਮੁਸਲਿਮ ਔਰਤ ਵੋਟਾਂ ਨੇ ਜੀ ਉਹਨਾਂ ਤੋਂ। ਜੇ ਇਹ ਪਾਸ ਨਹੀਂ ਹੁੰਦਾ ਤੇ ਭਾਰਤੀ ਜਨਤਾ ਪਾਰਟੀ ਦੇ ਕੋਲੇ ਵਿਰੋਧੀ ਧਿਰਾਂ ਨੂੰ ਭੰਡਣ ਦਾ ਜਿਹੜਾ ਜੀ ਉਹ ਮੌਕਾ ਰਹੂਗਾ। ਤੇ ਅਸੀਂ ਤਾਂ ਦੇਖੋ ਜੀ 2 ਵਾਰੀ ਬਿੱਲ ਲਿਆਂਦਾ, ਇਹਨੂੰ ਜਿਹੜੀਆਂ ਵਿਰੋਧੀ ਧਿਰਾਂ ਨੇ ਤੇ ਕਾਂਗਰਸ ਖਾਸ ਤੌਰ ਦੇ ਉੱਤੇ ਉਹ ਪਾਸ ਨਹੀਂ ਹੋਣ ਦੇਣਾ ਚਾਹੁੰਦੀ, ਉਹ ਇਸ ਚੀਜ਼ ਨੂੰ ਜਿਹੜਾ ਜੀ ਪ੍ਰਚਾਰਨਗੇ ਭਾਰਤੀ ਜਨਤਾ ਪਾਰਟੀ ਵਾਲੇ। ਸੋ ਉਹ ਇਹਦੇ ਉੱਤੇ ਸਿਆਸਤ ਜਿਹੜੀ ਆ ਜੀ ਉਹ ਹੋ ਰਹੀ ਹੈ। ਹਾਲਾਂਕਿ ਜਿਹੜਾ ਮੁਸਲਿਮ ਭਾਈਚਾਰਾ ਹੈ ਉਹਦੇ ਵਿਚਾਲੇ ਵੀ ਇਸ ਗੱਲ ਨੂੰ ਲੈ ਕੇ ਵੱਡੀਆਂ ਜਿਹੜੀਆਂ ਜੀ ਉਹ ਤਰੇੜਾਂ ਨੇ ਕਿ ਸਾਰੇ ਇਹਦੇ ਹੱਕ ਦੇ ਵਿੱਚ ਜਿਹੜਾ ਉਹ ਨਹੀਂ ਹੈਗੇ। ਪਰ ਫਿਰ ਵੀ ਇਸ ਵੇਲੇ ਜਿਹੜਾ ਜੀ ਟ੍ਰਿਪਲ ਤਲਾਕ ਹੈ ਜੀ ਉਹ ਇਸ ਪੁਆਇੰਟ ਆਫ ਵਿਊ ਦੇ ਨਾਲ ਚਰਚਾ ਦਾ ਵਿਸ਼ਾ ਬਣਿਆ ਹੋਇਆ। ਇਹਦੇ ਉੱਤੇ ਸਿਆਸਤ ਜਿਹੜੀ 18 ਦੇ ਵਿੱਚ ਵੀ ਹੁੰਦੀ ਰਹੀ ਹੈ ਤੇ ਹੁਣ ਜਦੋਂ ਨਵਾਂ ਵਰ੍ਹਾ ਆ ਗਿਆ ਜੀ ਉਹਦੇ ਵਿੱਚ ਵੀ ਇਹਦੇ ਉੱਤੇ ਸਿਆਸਤ ਭੱਠੀ ਰਹਿਣ ਦੇ ਆਸਾਰ ਪੂਰੇ ਨੇ ਜੀ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।